ਜਦੋਂ ਬਾਈਡਨ ਮਿਲਦੇ ਨੇ ਉਸ ਨਾਜ਼ੀ ਲੁਕਿੰਗ ਨੇਤਨਯਾਹੂ ਨੂੰ ਤੇ ਹੱਥ ਨਹੀਂ ਮਿਲਾਉਂਦੇ, ਉਹਨੂੰ ਗਲ ਮਿਲਦੇ ਨੇ, ਜੱਫੇ ਪਾਉਂਦੇ ਨੇ। ਔਰ ਜਿਹੜੀ ਜੁਆਇੰਟ ਪ੍ਰੈਸ ਕਾਨਫਰੰਸ ਹੈ ਉਹਦੇ 'ਚ ਹਾਲਾਂ ਇਹ ਗੱਲ ਕਲੀਅਰ ਹੈ ਕਿ ਭਾਈ ਇਹ ਜਿਹੜਾ ਬੰਬ ਵਰਸਾਏ ਨੇ ਹਸਪਤਾਲ ਤੇ ਇਹਨਾਂ ਨੇ ਕੀਤੇ ਨੇ। ਪਰ ਜੇ ਤੁਸੀਂ ਨਿਊਟਰਲ ਲਾਈਨ ਵੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਤਾਂ ਕਹਿ ਸਕਦੇ ਹੋ ਕਿ ਜੇ ਅਸੀਂ ਇਹਦੀ ਤਹਿਕੀਕਾਤ ਕਰਾਂਗੇ। ਬਾਈਡਨ ਨੇ 2 ਸਟੇਟ ਥਿਊਰੀ ਦੀ ਹਮਾਇਤ ਕੀਤੀ। ਤੁਸੀਂ ਕਹੋ ਜੀ ਅਸੀਂ ਹਮਾਇਤ ਕਰਦੇ ਹਾਂ 2 ਸਟੇਟ ਦੀ, ਕੌਣ ਬਣਾਏਗਾ ਜੀ 2 ਸਟੇਟਸ? ਕੁਵੈਤ ਬਣਾਏਗਾ, ਇਰਾਕ ਬਣਾਏਗਾ, ਸੀਰੀਆ ਬਣਾਏਗਾ, ਜਿਨ੍ਹਾਂ ਨੂੰ ਤੁਸੀਂ ਰੋਲ ਕੇ ਰੱਖਿਆ ਹੋਇਆ ਤੁਸੀਂ ਹੋ। ਜਦੋਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਪਹਿਲਾ ਮਤਾ ਰਸ਼ੀਆ ਨੇ ਲਿਆਂਦਾ ਔਰ ਪਿਛਲੇ ਕੱਲ ਬ੍ਰਾਜ਼ੀਲ ਨੇ ਲਿਆਂਦਾ, 15 ਮੁਲਕ ਨੇ ਔਰ 12 ਜਿਹੜੇ ਨੇ ਉਹ ਮਤੇ ਦੇ ਹੱਕ 'ਚ ਸੀ ਕਿ ਬਈ ਬੰਦ ਕਰੋ ਇਹਨੂੰ ਫੌਰਨ। UN ਸਿਕਿਉਰਿਟੀ ਕਾਉਂਸਲ ਉੱਥੇ ਸੀਜ਼ਫਾਇਰ ਕਰਾਏ। ਯੂਕਰੇਨ 'ਚ ਕੋਈ ਬਿਜਲੀ ਪਾਣੀ ਦੂਜੇ ਤੇ ਨਹੀਂ ਸੀ, ਉਹ ਤਾਂ ਸਾਰਾ ਕੁਝ ਉਹਨਾਂ ਕੋਲ ਸੀ। ਉਹਨਾਂ ਕੋਲ ਆਪਣੀ ਫੌਜ ਹੈ, ਉਹਨਾਂ ਨੂੰ ਪੈਸਾ ਦੁਨੀਆ ਦੇ ਰਹੀ ਹੈ, ਉਹਨੂੰ ਅਮਰੀਕਨ ਹਥਿਆਰ ਨੇ ਉਹਨੂੰ ਡਿਫੈਂਡ ਕਰਨ ਦੇ ਲਈ। ਜਿਹੜੇ ਬੇਗੁਨਾਹ ਨੂੰ ਤੁਸੀਂ ਗਜ਼ਾ ਦੇ ਵਿੱਚ ਜਿਵੇਂ ਘੇਰ ਕੇ ਪਸ਼ੂਆਂ ਵਾਂਗ ਤੁਸੀਂ ਉਹਨਾਂ ਨੂੰ ਮਾਰ ਰਹੇ ਹੋ ਔਰ ਤੁਸੀਂ ਕਹਿ ਰਹੇ ਹੋ ਜੀ ਅਸੀਂ $100 ਮਿਲੀਅਨ ਉਹਦੀ ਅਸਿਸਟੈਂਸ ਦੇ ਰਹੇ ਹਾਂ ਵੈਸਟ ਬੈਂਕ ਔਰ ਗਜ਼ਾ ਦੇ ਲਈ। Israeli foreign minister on army radio is alluding to partial annexation of Gaza territory after the war. ਉਹ ਕਹਿੰਦਾ at the end of this war not only will Hamas no longer be in Gaza, the territory of Gaza will also decrease. ਇਹਨਾਂ ਦਾ ਮਕਸਦ ਕੋਈ ਹਮਾਸ ਨੂੰ ਜਾਂ ਦੂਜਾ ਕੋਈ ਉਹ ਉੱਥੋਂ ਡੀਥਰੋਨ ਕਰਨਾ। ਉਹ ਤਾਂ ਕਹਿੰਦੇ ਨੇ ਵੀ ਇਹ ਜਦੋਂ ਐਂਡ ਹੋਏਗੀ ਤੇ ਗਜ਼ਾ ਦਾ ਜਿਹੜਾ ਏਰੀਆ ਉਹ ਛੋਟਾ ਰਹਿ ਜਾਏਗਾ। ਮਤਲਬ ਇਹ ਹੈ ਵੀ ਜਿੱਥੋਂ ਇਹ ਲੋਕਾਂ ਨੂੰ ਭਜਾ ਰਹੇ ਨੇ, ਪਹਿਲਾਂ ਹੀ ਉਹ 20 ਮੀਲ 'ਚ 2.5 ਲੱਖ 25 ਲੱਖ ਲੋਕ ਜਿਹੜੀ ਹਾਈਐਸਟ ਡੈਂਸਿਟੀ ਹੈ ਦੁਨੀਆ 'ਚ ਕਿਤੇ ਵੀ, ਉਹਨਾਂ ਦਾ ਜੀਣਾ ਆਰਾਮ ਤੇ ਇਹ ਉਹਨਾਂ ਨੂੰ ਵੀ ਅੱਗੋਂ ਬਿਲਕੁਲ ਹੀ ਕੇਜ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਿ ਹਸਪਤਾਲ ਦੇ ਉੱਤੇ ਬੰਬ ਬਰਸਾਏ ਗਏ, 500 ਤੋਂ ਜ਼ਿਆਦਾ ਕੈਜੂਅਲਟੀਜ਼ ਦੀ ਫਿਗਰ ਵੇਰੀ ਕਰ ਰਹੀ ਹੈ। ਉਹਦੇ 'ਚ ਡਾਕਟਰ ਵੀ ਨੇ ਮਰਨ ਵਾਲੇ, ਦੂਜੇ ਵੀ ਨੇ। ਆਫਰੀਨ ਹੈ ਯਹੂਦੀ ਕਮਿਊਨਿਟੀ ਨੂੰ। ਔਰ ਇਹ ਸਾਨੂੰ ਵੀ ਇਹਨਾਂ ਤੋਂ ਸਿੱਖਣਾ ਹੋਏਗਾ ਕਿ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ ਵੱਡੇ ਵੱਡੇ ਪ੍ਰੋਟੈਸਟ ਹੋ ਰਹੇ ਨੇ ਕਿ ਇਹ ਬੰਦ ਕਰੋ ਬੰਬਾਰੀ, ਇਹ ਸਿਵਿਲੀਅਨ ਜਿਹੜੀ ਜੈਨੋਸਾਈਡ ਹੈ ਇਹਨੂੰ ਰੋਕੋ, ਉਹਨਾਂ ਨੂੰ ਯਹੂਦੀ ਲੀਡ ਕਰ ਰਹੇ ਨੇ। ਵਾਸ਼ਿੰਗਟਨ DC ਦੇ ਕੈਨਨ ਹਾਊਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵੀ ਔਰ ਬਜ਼ੁਰਗ ਵੀ ਯਹੂਦੀ, ਉਹਨਾਂ ਨੇ ਟੀ-ਸ਼ਰਟਸ ਪਾਈਆਂ ਹੋਈਆਂ, ਉਹਨਾਂ ਤੇ ਉੱਤੇ ਲਿਖਿਆ ਹੋਇਆ ਨਾਟ ਇਨ ਆਵਰ ਨੇਮ। ਤੁਸੀਂ ਇਹ ਨਾ ਕਹੋ ਜੀ ਅਸੀਂ ਯਹੂਦੀਆਂ ਨੂੰ ਬਚਾਉਣ ਲਈ ਅਸੀਂ ਬਦਲਾ, ਨਾਟ ਇਨ ਆਵਰ ਨੇਮ। ਜੂਜ਼ ਸੇ ਸੀਜ਼ ਫਾਇਰ, ਬੰਦ ਕਰੋ ਇਹ। ਇੱਕ ਯਹੂਦੀ ਉੱਥੋਂ ਦਾ ਇਜ਼ਰਾਈਲ ਦਾ ਜਿਹਦੀ ਬੱਚੀ ਕਿਡਨੈਪ ਕੀਤੀ ਹਮਾਸ ਵਾਲਿਆਂ ਨੇ, ਉਹ ਇੰਟਰਵਿਊ ਦੇ ਰਿਹਾ ਸੀ। ਉਹ ਕਹਿੰਦਾ ਬੰਦ ਹੋਣੀ ਚਾਹੀਦੀ ਹੈ ਫਾਇਰ। ਠੀਕ ਹੈ, ਮੈਂ ਆਪਣੇ ਬੱਚੀ ਦੇ ਦਰਦ ਨੂੰ ਮਹਿਸੂਸ ਕਰਦਾ, ਉਹਦੇ ਨਾਲ ਪਤਾ ਨਹੀਂ ਉਹ ਕਿਸ ਹਾਲਤ 'ਚ ਹੈ, ਲੇਕਿਨ ਇਹਦਾ ਮਤਲਬ ਨਹੀਂ ਹੈ ਕਿ ਅਸੀਂ ਕਿਸੇ ਹੋਰ ਬਾਪ ਨੂੰ ਵੀ ਉਹ ਪੇਨ ਦਈਏ, ਉਸ ਦੀ ਬੱਚੀ ਨੂੰ ਵੀ ਉਹ ਪੇਨ ਦਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਸੁਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮੀ ਸ਼ੂਜ਼ ਰਿਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨਾ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 18 ਅਕਤੂਬਰ 2023 4 ਕੱਤਕ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਟਸਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ।
ਵਿਊਅਰਸ ਜੇ ਤੁਸੀਂ ਟੀਵੀ ਫੋਨਾਂ ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਹਮੇਸ਼ਾ ਤਰ੍ਹਾਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਜਤਿੰਦਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਆਪਣੇ ਸਮੂਹ ਪਰਿਵਾਰ ਵੱਲੋਂ ਬੇਨਤੀ ਕੀਤੀ ਹੈ ਕਿ ਅੱਜ ਅਸੀਂ ਜਿਨ੍ਹਾਂ ਹਾਲਾਤਾਂ ਵਿੱਚੋਂ ਜਿਹੜੇ ਲੰਘ ਰਹੇ ਹਾਂ ਜ਼ਰੂਰੀ ਹੈ ਕਿ ਅਸੀਂ ਇੱਕ ਦੂਜੇ ਦਾ ਸਾਥ ਦਈਏ, ਹੋਰ ਕੌਮ ਪੱਖੀ ਪ੍ਰੋਜੈਕਟ ਦੀ ਵੱਧ ਤੋਂ ਵੱਧ ਮਦਦ ਕਰੀਏ। ਅੰਤ ਨੂੰ ਸਾਡੀਆਂ ਸੰਸਥਾਵਾਂ ਨੇ ਹੀ ਕੌਮ ਦੀ ਬਾਂਹ ਫੜ ਬੇੜੀ ਪਾਰ ਲਾਣੀ ਹੈ। ਸੋ ਆਪਸੀ ਮਤਭੇਦ ਅਤੇ ਹੋਰ ਡਿਫਰੈਂਸਸ ਨੂੰ ਤਰਜੀਹ ਨਾ ਦਈਏ, ਇਹ ਦੇਖੀਏ ਕਿ ਕਿਸ ਕਾਰਜ ਨਾਲ ਕੌਮ ਦੇ ਭਲੇ ਦੀ ਗੱਲ ਹੁੰਦੀ ਹੈ। ਸੋ ਬਾਕੀ ਗੁਰੂ ਆਪ ਸਹਾਈ ਹੋਣਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਤਿੰਦਰ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਗਜ਼ਾ ਪੱਟੀ ਵਿੱਚ ਹਿਊਮੈਨਿਟੇਰੀਅਨ ਕ੍ਰਾਈਸਿਸ ਜਿਹੜਾ ਹੈ ਬਰਾਬਰ ਜਾਰੀ ਹੈ ਔਰ ਅਮਰੀਕੀ ਪ੍ਰੈਜ਼ੀਡੈਂਟ ਬਾਈਡਨ ਦੀ ਇਜ਼ਰਾਈਲ ਫੇਰੀ ਤੋਂ ਇਹ ਆਸਾਂ ਸਨ ਕਿ ਉਹ ਇਜ਼ਰਾਈਲ ਨੂੰ ਸੀਜ਼ ਫਾਇਰ ਕਰਨ ਲਈ ਕਹਿਣਗੇ, ਪਰ ਉਹਨਾਂ ਨੇ ਨਾ ਸਿਰਫ ਇਜ਼ਰਾਈਲ ਦੀ ਡਟ ਕੇ ਹਮਾਇਤ ਕੀਤੀ ਬਲਕਿ ਗਜ਼ਾ ਹਸਪਤਾਲ ਦੇ ਤੇ ਬਰਸਾਏ ਬੰਬਾਂ ਲਈ ਵੀ ਹਮਾਸ ਨੂੰ ਜਿਹੜਾ ਜ਼ਿੰਮੇਵਾਰ ਦੱਸਿਆ। ਸੋ ਇੰਨਾ ਜ਼ਰੂਰ ਹੈ ਕਿ ਉਹਨਾਂ ਨੇ ਫਲਸਤੀਨੀ ਅਤੇ ਇਜ਼ਰਾਈਲ 2 ਸਟੇਟ ਫਾਰਮੂਲੇ ਦੀ ਜਿਹੜੀ ਹਮਾਇਤ ਕੀਤੀ ਹੈ ਤੇ ਗਜ਼ਾ ਵੈਸਟ ਬੈਂਕ ਦੇ ਲੋਕਾਂ ਲਈ $100 ਮਿਲੀਅਨ ਦੀ ਰਾਹਤ ਦਾ ਐਲਾਨ ਕੀਤਾ ਹੈ। ਸੋ ਕਿ ਹਜ਼ਾਰਾਂ ਇਨਸਾਨੀ ਜ਼ਿੰਦਗੀਆਂ ਦੀ ਕੀਮਤ ਸਿਰਫ $100 ਮਿਲੀਅਨ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਤਿੰਦਰ ਸਿੰਘ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਸਾਡੀ ਟੋਰਾਂਟੋ ਫੇਰੀ ਦੌਰਾਨ ਜਿਹੜੇ ਸਾਨੂੰ ਮਿਲਣ ਲਈ ਆਏ ਜਾਂ ਜਿਨ੍ਹਾਂ ਨੇ TV84 ਦੀ ਜਿਹੜਾ ਵੈਲਫੇਅਰ ਲਈ ਜਾਂ ਉਸ ਨੂੰ ਅੱਗੇ ਤੋਰਨ ਦੇ ਲਈ ਜੋ ਵੀ ਤਿਲ ਫੁੱਲ ਦਿੱਤਾ ਅਸੀਂ ਉਸ ਨੂੰ ਉਹਨਾਂ ਦੀ ਸਪਾਂਸਰਸ਼ਿਪ ਦੇ ਵਿੱਚ ਹੀ ਕਨਵਰਟ ਕਰ ਰਹੇ ਹਾਂ। ਅੱਛਾ, ਹਾਲਾਂਕਿ ਅਸੀਂ ਇਹ ਸਮਝਦੇ ਹਾਂ ਕਿ ਭਾਈ ਸਾਡੇ ਸਾਰੇ ਹੀ ਵਿਊਅਰ ਜਿੱਥੇ ਵੀ ਨੇ ਉਹ ਐਡਮਾਇਰ ਕਰਦੇ ਨੇ। ਜੇ ਸਾਡਾ YouTube ਸਬਸਕ੍ਰਾਈਬਰ ਬੇਸ 2 ਲੱਖ ਨੂੰ ਕ੍ਰਾਸ ਕੀਤਾ ਤੇ ਕਿਸੇ ਨਾ ਕਿਸੇ ਸਟੇਜ ਤੇ ਜਿਸ ਨੇ ਵੀ ਕੋਈ ਪ੍ਰੋਗਰਾਮ ਦੇਖਿਆ ਉਸ ਨੂੰ ਲੱਗਾ ਕਿ ਭਾਈ ਇਸ ਨੂੰ ਉਹ ਸਬਸਕ੍ਰਾਈਬ ਕਰੇਗਾ ਕਿਉਂਕਿ ਉਸ ਨੂੰ ਇਹਦੇ ਚੋਂ ਕੁਝ ਲਾਹੇਵੰਦਾ ਲੱਗਾ। ਤੇ ਜੇ ਇਸ ਰੇਸ਼ੋ ਨਾਲ ਅਸੀਂ ਆਪਣੇ ਸਪਾਂਸਰਸ ਵੱਲ ਧਿਆਨ ਮਾਰੀਏ ਫਿਰ ਤਾਂ ਸਾਡੇ ਕੋਲ ਸਾਡੀਆਂ ਜਿੰਨੀਆਂ ਮੰਥਲੀ ਨੀਡਸ ਨੇ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਜਿਹੜਾ ਅਮਾਊਂਟ ਹੋਣਾ ਚਾਹੀਦਾ ਤਾਂ ਕਿ ਅਸੀਂ ਇਸ ਨੂੰ ਹੋਰ ਪਾਸੇ ਵੀ ਸਪਰੈਡ ਕਰ ਸਕੀਏ। ਪਰ ਫਿਰ ਵੀ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਫਿਕਰਮੰਦ ਹੁੰਦੇ ਨੇ। ਕੁਝ ਪੁੱਛਦੇ ਵੀ ਨੇ ਟਾਈਮ ਟੂ ਟਾਈਮ ਕਿ ਜੀ ਕਿੰਨੇ ਨਾਲ ਜਿਹੜਾ ਸਪਾਂਸਰ ਹੋ ਸਕਦਾ ਹੈ। ਅਸੀਂ ਜਨਰਲੀ ਇਹ ਮੈਂਸ਼ਨ ਵੀ ਕੀਤਾ ਹੋਇਆ ਕਿ ਭਾਈ ਜੋ ਸਾਡੀ ਨੀਡ ਹੈ ਉਹਨੂੰ ਦੇਖਦੇ ਹਾਂ ਅਸੀਂ ਮਿਨੀਮਮ $1000 ਐਕਸਪੈਕਟ ਕਰਦੇ ਹਾਂ। ਪਰ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਜਾਂ ਗੁਰਦੁਆਰਾ ਸਾਹਿਬਾਨ ਨੇ ਜਾਂ ਕੋਈ ਹੋਰ ਵੀ ਇੰਡੀਵਿਜੂਅਲ ਵੱਧ ਤੋਂ ਵੱਧ ਕਰ ਸਕੇ ਤੇ ਫਿਰ ਸਾਨੂੰ ਫਿਕਰ ਨਹੀਂ ਹੋਏਗਾ। ਪਰ ਅਸੀਂ ਫਿਰ ਵੀ ਐਕਨੋਲੇਜ ਹਰ ਇੱਕ ਨੂੰ ਕਰਦੇ ਹਾਂ ਭਾਵੇਂ ਕੋਈ 1% ਵੀ ਇਸ ਪਾਸੇ ਦਿੰਦਾ ਹੈ। ਔਰ ਇਹ ਵੀਰ ਜਤਿੰਦਰ ਸਿੰਘ ਸਾਡੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਨੇ। TV84 ਤਾਂ 11 ਸਾਲ ਪਹਿਲਾਂ ਸ਼ੁਰੂ ਹੋਇਆ। ਬਿਲਕੁਲ ਇਹ ਅੱਜ ਦੀ ਆਵਾਜ਼ ਨਾਲ ਪਿਛਲੇ 26-27 ਸਾਲ ਦੇ ਪੀਰੀਅਡ ਤੋਂ ਹੀ ਰਹੇ। ਔਰ ਜਦੋਂ ਇਹ ਉਹਨਾਂ ਜ਼ਮਾਨਿਆਂ ਜਦੋਂ ਕਿ ਰੇਡੀਓ ਪ੍ਰੋਗਰਾਮ ਤਾਂ ਇਸੇ ਹੁੰਦੇ ਸੀ, ਇਹ ਭਾਰਤ ਗਏ ਤਾਂ ਇਹਨਾਂ ਨੇ ਵੱਡੇ ਵੱਡੇ ਪੋਸਟਰ ਬਣਾਏ ਹੋਏ ਸੀ ਔਰ ਉਹ ਉਹਨਾਂ ਨੇ ਸਾਡੇ ਪ੍ਰੋਗਰਾਮ ਦੇ ਕੇ ਇਹ ਉਹ ਪੌਂਟਾ ਸਾਹਿਬ ਵੀ ਜਾ ਕੇ ਲਾਏ, ਹਜ਼ੂਰ ਸਾਹਿਬ ਵੀ ਲਾਏ। ਕੁਦਰਤੀ ਜਦੋਂ ਇਹ ਹਜ਼ੂਰ ਸਾਹਿਬ ਗਏ ਤੇ ਸਾਡੇ ਪਰਿਵਾਰ ਦਾ ਜਾਣੂ ਕੋਈ ਸੱਜਣ ਵੀ ਉੱਥੇ ਸੀ। ਉਹਨੇ ਜਦੋਂ ਨਾਂ ਦੇਖਿਆ ਤੇ ਦੂਜੇ ਤੇ ਉਹਨਾਂ ਨੇ ਕਿਹਾ ਕਿ ਜੀ ਉਹ ਤਾਂ ਸਾਡੇ ਨਾਲ ਇਵੇਂ ਨੇ ਜਿਹੜਾ ਜਾਣੂ ਨੇ। ਸੋ ਇਹਨਾਂ ਨੇ ਆ ਕੇ ਬੜੀ ਖੁਸ਼ੀ ਨਾਲ ਦੱਸਿਆ ਜੀ ਤੁਹਾਡੇ ਪਰਿਵਾਰ ਨਾਲ ਜੁੜਿਆ ਸੱਜਣ ਫਲਾਣਾ ਮਿਲ ਕੇ ਆਇਆ। ਸੋ ਇਹ ਆਪਣੇ ਤੌਰ ਦੀ ਕਮਿਟਮੈਂਟ ਹੁੰਦੀ ਹੈ। ਇਸ ਵਾਰ ਅਸੀਂ ਉਹਨਾਂ ਦੇ ਘਰ ਨਹੀਂ ਜਾ ਸਕੇ। ਲਾਸਟ ਟਾਈਮ ਉਹਨਾਂ ਨੇ ਬੜੇ ਪਿਆਰ ਦੇ ਨਾਲ ਘਰ ਵੀ ਗਏ, ਉਹਨਾਂ ਦੀ ਸਿੰਘਣੀ ਸਾਹਿਬਾਂ ਵੀ ਔਰ ਉਹਨਾਂ ਦੀ ਬੇਟੀ ਜਿਹੜੀ ਪ੍ਰੀਤੀ, ਮੈਂ ਉਹਨੂੰ ਤਾਂ ਫਿਲਾਸਫਰ ਨਾਂ ਰੱਖਿਆ ਹੋਇਆ,
ਉਹਦੇ ਨਾਲ ਗੁਫ਼ਤਗੂ ਵੀ ਇਸ ਵਾਰ ਨਹੀਂ ਮੁਲਾਕਾਤ ਹੋਈ। ਜੀ ਸੋ ਇਹ ਨੇ ਉਹ ਰੂਹਾਂ ਜਿਹੜੀਆਂ ਦਿਨ ਔਰ ਰਾਤ ਜਿਨ੍ਹਾਂ ਦੇ ਮਨ 'ਚ ਪੰਥ ਵਸਦੇ, ਬਿਲਕੁਲ ਉਹ ਇਹੀ ਸੋਚਦੇ ਨੇ ਕਿ ਪੰਥ ਦੀ ਚੜ੍ਹਦੀ ਕਲਾ ਕਿਵੇਂ ਹੋਏ। ਇਸ ਲਈ ਕੋਈ ਨਿੱਕੀ ਜਿਹੀ ਪ੍ਰਾਪਤੀ ਵੀ ਇਹਨਾਂ ਰੂਹਾਂ ਨੂੰ, ਇਹਨਾਂ ਇਨਸਾਨਾਂ ਨੂੰ ਬਹੁਤ ਖੁਸ਼ੀ ਦਿੰਦੀ ਹੈ, ਅਤੇ ਕਈ ਵਾਰ ਕੋਈ ਨਿੱਕੀ ਜਿਹੀ ਦਰਾਰ ਵੀ ਜਾਂ ਕਰੈਕ ਵੀ ਉਹਨਾਂ ਨੂੰ ਬਹੁਤ ਜਿਹੜਾ ਉਦਾਸ ਕਰਦਾ ਹੈ ਜਾਂ ਉਹ ਉਸ ਦੀ ਪੀੜ ਮਹਿਸੂਸ ਕਰਦੇ ਨੇ। ਸੋ ਇਹੀ ਦਰਦ ਹੁੰਦਾ ਹੈ ਜਦੋਂ ਅਸੀਂ ਕੌਮੀ ਦਰਦ ਰੱਖਣ ਵਾਲਿਆਂ ਦੀ ਗੱਲ ਕਰਦੇ ਹਾਂ, ਅਤੇ ਇਵੇਂ ਹੀ ਦਰਦ ਹੈ ਜਿਹਦੇ ਲਈ ਇੱਕ ਤੁਸੀਂ ਸਿੱਖਦੇ ਹੋ, ਇੱਕ ਅਰਦਾਸ ਕਰਦੇ ਹੋ ਗੁਰੂ ਦੇ ਚਰਨਾਂ 'ਚ ਕਿ ਕੌਮੀ ਘਰ ਖਾਲਿਸਤਾਨ ਬਣੇ। ਦੂਸਰਾ ਤੁਸੀਂ ਆਲਾ ਦੁਆਲਾ ਦੇਖਦੇ ਹੋ ਕਿ ਭਾਈ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਸਾਰੇ ਰਲ ਕੇ ਸਾਡੀ ਪਾਵਰ ਇੱਕ ਥਾਂ 'ਤੇ ਹੋਏ ਕਿ ਅਸੀਂ ਆਪਣੇ ਨਿਸ਼ਾਨੇ ਨੂੰ ਜਲਦੀ ਹਾਸਲ ਕਰੀਏ। ਸੋ ਵੀਰ ਜਤਿੰਦਰ ਸਿੰਘ ਔਰ ਸਮੁੱਚੇ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ। ਸਾਡੇ ਪਾਕਿਸਤਾਨੀ ਵੀਰ ਭੈਣਾਂ ਜਾਂ ਮੁਸਲਮਾਨ ਵੀਰ ਭੈਣਾਂ ਵੀ ਜਿਨ੍ਹਾਂ 'ਚ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਤੋਂ ਵੀ ਸਾਨੂੰ ਲਿਖਦੇ ਨੇ, ਉਹਨਾਂ ਸਭ ਵੱਲੋਂ ਬੜਾ ਖੁਸ਼ੀ ਦਾ ਇਜ਼ਹਾਰ ਕੀਤਾ ਜਾਂਦਾ ਹੈ ਜਦੋਂ ਅਸੀਂ ਖੁੱਲ੍ਹ ਕੇ ਜਿਹੜਾ ਮਿਡਲ ਈਸਟ ਕ੍ਰਾਈਸਿਸ ਹੈ ਉਸ ਦੀ ਗੱਲ ਕਰਦੇ ਹਾਂ। ਔਰ ਉਹ ਇਹ ਸਮਝਦੇ ਨੇ ਕਿ ਭਾਈ ਇਸ ਵੇਲੇ ਜਦੋਂ ਕਿ ਆਪਣੇ ਜਿਹੜੇ ਇਸਲਾਮਿਕ ਮੁਲਕ 56, 57, 56, 57 ਨੇ, ਉਹਨਾਂ ਨੂੰ ਜੋ ਕਰਨਾ ਚਾਹੀਦਾ ਉਹ ਨਹੀਂ ਕਰ ਰਹੇ, ਅਤੇ ਅਸੀਂ ਬੇਸ਼ੱਕ ਇੱਕ ਆਪਣੀ ਤਹਿਰੀਕ ਦੇ ਨਾਲ ਜੁੜੇ ਹੋਏ ਹਾਂ, ਪਰ ਅਸੀਂ ਸੱਚ ਹੱਕ ਇਨਸਾਫ ਦੀ ਆਵਾਜ਼ ਬਣਦੇ। ਔਰ ਮੇਰਾ ਇਹੀ ਕਹਿਣਾ ਜਿਨ੍ਹਾਂ ਦੀਆਂ ਬਹੁਤ ਸਾਰੇ ਇੰਡੀਵਿਜੂਅਲ ਮੈਸੇਜਿਸ ਵੀ ਨੇ ਕਿ ਭਾਈ ਅਸੀਂ ਨਾ ਤੁਹਾਡੇ 'ਤੇ ਅਹਿਸਾਨ ਕਰਦੇ ਹਾਂ, ਨਾ ਕਿਸੇ ਹੋਰ 'ਤੇ ਅਹਿਸਾਨ ਕਰਦੇ ਹਾਂ। ਅਸੀਂ ਤਾਂ ਗੁਰੂ ਨਾਨਕ ਸਾਹਿਬ ਦੇ ਦਰਸਾਏ ਉਸ ਰਸਤੇ 'ਤੇ ਤੁਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਰਸਤਾ ਹੈ ਕਿ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਵੇਲਾ, ਜਿੱਥੇ ਸੱਚ ਹੱਕ ਇਨਸਾਫ ਦੀ ਗੱਲ ਹੈ। ਔਰ ਉਸ ਸੱਚ ਹੱਕ ਇਨਸਾਫ ਦੇ ਰਸਤੇ 'ਤੇ ਤੁਰਦੇ ਹਾਂ। ਦੁਨੀਆ ਦੇ ਵਿੱਚ ਕਨਫਲਿਕਟ ਪਹਿਲਾਂ ਵੀ ਸੀ, ਅੱਜ ਵੀ ਨੇ, ਕੱਲ੍ਹ ਨੂੰ ਵੀ ਰਹਿਣਗੇ। ਜਦੋਂ ਤੱਕ ਇਨਸਾਨ ਦੀ ਨਸਲ ਇੱਥੇ ਵਸਦੀ ਹੈ, ਉਸ ਦੀ ਹਉਮੈ, ਉਸ ਦੀ ਗਰੀਡ, ਉਸ ਵਿਚਲਾ ਬਦਲਾ ਭਾਵਨਾ, ਉਸ ਦੀ ਲਸਟ, ਉਸ ਦੇ ਹੋਰ ਸਾਰੇ ਜਿਹੜੇ ਟਰੇਟ ਨੇ ਉਹਨੂੰ ਇਸ ਪਾਸੇ ਤੋਰਨਗੇ। ਪਰ ਇਸ ਦੇ ਨਾਲ ਜਿਹੜਾ ਕ੍ਰਾਈਟੇਰੀਆ ਸਾਡੇ ਗੁਰੂ ਸਾਹਿਬਾਨ ਨੇ ਡਿਸਕ੍ਰਾਈਬ ਕੀਤਾ ਹੋਇਆ ਹੈ ਕਿ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਕਿ ਦੋ ਪਾਵਰਫੁਲ ਤਾਕਤਾਂ ਆਪਸ ਦੇ ਵਿੱਚ ਭਿੜਦੀਆਂ ਨੇ, ਦੋ ਪਾਵਰਫੁਲ ਦਾ ਡਿਊਲ ਹੁੰਦਾ ਹੈ। ਇੱਕ ਡਿੱਗ ਪੈਂਦੀ ਹੈ, ਇੱਕ ਹਾਰ ਜਾਂਦੀ ਹੈ, ਡਿਫੀਟ ਹੋ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਨੇ ਉਸ ਦਾ ਕੋਈ ਰੋਸ ਨਹੀਂ ਹੈ, ਕੋਈ ਰਿਗਰੈਟ ਨਹੀਂ ਹੈ। ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਕਤਾ ਸੀਹੋ ਮਾਰੇ ਪੈ ਵੱਗੇ ਖਸਮੈ ਸਾ ਪਰਸੋਈ। ਕਿ ਜੇ ਇੱਕ ਧਿਰ ਜਿਹੜੀ ਹੈ ਉਹ ਬਗਿਆੜ ਜਾਂ ਸ਼ੇਰ ਵਾਂਗ ਆਮ ਲੋਕਾਂ ਦੇ ਉੱਤੇ ਝਪਟਦੀ ਹੈ, ਬੇਗੁਨਾਹ ਨੂੰ ਆਪਣਾ ਨਿਸ਼ਾਨਾ ਬਣਾਉਂਦੀ ਹੈ, ਫਿਰ ਉਸ ਇੱਜੜ ਦਾ ਮਾਲਕ ਜਿਹੜਾ ਹੈ ਉਹਦੀ ਅਕਾਊਂਟੇਬਿਲਿਟੀ ਹੈ, ਉਹਦੀ ਆਨਸਰੇਬਿਲਿਟੀ ਹੈ। ਔਰ ਇਸ ਦੇ ਉੱਤੇ ਹੀ ਜੇ ਕਹਿਣਾ ਹੋਏ ਕਿ ਜੋ UN ਚਾਰਟਰ ਬਣਿਆ ਜਾਂ ਜਨੀਵਾ ਪ੍ਰੋਟੋਕੋਲ ਬਣੇ ਜਾਂ ਵਿਆਨਾ ਕਨਵੈਨਸ਼ਨਸ ਬਣੀਆਂ ਜਾਂ ਜੰਗ ਦੇ ਰੂਲ ਬਣੇ ਜਾਂ ਇੰਟਰਨੈਸ਼ਨਲ ਲਾਅ ਦੇ ਥੱਲੇ ਇਸ ਨੂੰ ਡਿਸਕ੍ਰਾਈਬ ਕੀਤਾ ਗਿਆ, ਤਾਂ ਫਿਰ ਇਹੀ ਸੀ ਕਿ ਜਦੋਂ ਇੱਕ ਧਿਰ ਨੇ ਜੰਗ ਦਾ ਐਲਾਨ ਦੂਸਰੇ ਦੇ ਖਿਲਾਫ ਕੀਤਾ ਹੈ, ਜੇ ਉਸ 'ਤੇ ਹਮਲਾ ਹੁੰਦਾ, ਜਿਵੇਂ ਜੇ ਹਮਾਸ ਨੇ ਅਟੈਕ ਕੀਤਾ ਅਤੇ ਉਹਨੇ ਇਜ਼ਰਾਈਲ ਨੇ ਜੰਗ ਦਾ ਐਲਾਨ ਕੀਤਾ, ਇਹ ਸਮਝ ਆ ਸਕਦਾ ਹੈ ਹਮਾਸ ਨਾਲ ਉਹ ਨਿਬੜਨ ਲਈ ਕਿੱਥੋਂ ਤੱਕ ਵੀ ਜਾਣ। ਲੇਕਿਨ ਇਹ ਜਿੰਨੇ ਮੈਂ ਇੰਟਰਨੈਸ਼ਨਲ ਲਾਅ ਕੋਟ ਕੀਤੇ ਨੇ, ਇਹ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੇ ਕਿ ਤੁਸੀਂ ਬੇਗੁਨਾਹ ਸਿਵਲੀਅਨਸ ਦੇ ਉੱਤੇ, ਹਸਪਤਾਲਾਂ ਦੇ ਉੱਤੇ, ਸਕੂਲਾਂ ਦੇ ਉੱਤੇ ਜਾਂ ਉਸ ਇਨਫਰਾਸਟਰਕਚਰ ਦੇ ਉੱਤੇ ਜਿੱਥੇ ਜਿਹੜਾ ਕਿ ਸਿਵਲੀਅਨਸ ਨਾਲ ਤਾਲੁਕ ਰੱਖਦਾ, ਉਹਨਾਂ ਦੇ ਘਰਾਂ ਦੇ ਉੱਤੇ ਤੁਸੀਂ ਬੰਬਾਰੀ ਕਰੋ, ਉਹਨਾਂ ਬੇਗੁਨਾਹ ਨੂੰ ਮਾਰੋ, ਤੁਸੀਂ ਹਸਪਤਾਲ ਤਬਾਹ ਕਰੋ। ਔਰ ਆਲਰੇਡੀ ਜੋ ਪਿਛਲੇ ਪੀਰੀਅਡ ਦੇ ਵਿੱਚ ਦੋਨੋਂ ਹੀ ਤਰ੍ਹਾਂ, ਔਰ ਇਸ ਵੇਲੇ ਜੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੀ ਗੱਲ ਕਰੀਏ ਜਾਂ ਉਹਨਾਂ ਅਦਾਰਿਆਂ ਦਾ, ਤਾਂ ਫਿਰ ਅਸੀਂ ਦੇਖਾਂਗੇ ਕਿ ਦੋਨੋਂ ਹੀ ਤਰ੍ਹਾਂ ਜਿਹੜੀਆਂ ਇਸ ਵੇਲੇ ਟਕਰਾਅ 'ਚ ਨੇ, ਹਮਾਸ ਔਰ ਇਜ਼ਰਾਈਲ, ਉਹ ਦੋਨੋਂ ਹੀ ਵਾਰ ਕ੍ਰਿਮੀਨਲ ਨੇ। ਉਹਨਾਂ ਨੇ ਇਹ ਜਿਹੜੇ ਇੰਟਰਨੈਸ਼ਨਲ ਲਾਅ ਦੇ ਥੱਲੇ ਵੀ ਇਹ ਜਿਹੜੇ ਵਾਰ ਕ੍ਰਾਈਮਸ ਨੇ ਉਹ ਕਮਿਟ ਕਰ ਰਹੇ ਨੇ। ਲੇਕਿਨ ਕਿਉਂਕਿ ਹਮਾਸ ਦਾ ਐਕਸ਼ਨ ਜਸਟ ਵਨ ਡੇ ਜਿਸ ਕਿਸਮ ਦਾ ਸੀ, ਮੋਰ ਲਾਈਕ ਏ ਗੁਰਿਲਾ ਐਕਸ਼ਨ ਸੀ, ਉਸ ਦੀ ਕੰਡੈਮਨੇਸ਼ਨ ਹੋਣੀ ਚਾਹੀਦੀ ਹੈ, ਉਹਨਾਂ ਨੂੰ ਆਨਸਰੇਬਲ ਬਣਾਇਆ ਜਾਣਾ ਚਾਹੀਦਾ। ਪਰ ਇਸ ਦੇ ਜਵਾਬ ਦੇ ਵਿੱਚ ਜਿਵੇਂ ਇਜ਼ਰਾਈਲ ਨੇ ਅੱਜ 7 ਅਕਤੂਬਰ ਤੋਂ ਅਸੀਂ
ਆਲਮੋਸਟ 11 ਦਿਨਾਂ ਬਾਅਦ ਗੱਲ ਕਰ ਰਹੇ ਹਾਂ। ਅੱਛਾ। ਉਹਨਾਂ ਦੀਆਂ ਬੇਸ਼ੱਕ 2 ਲੱਖ ਦੇ ਕਰੀਬ ਗਰਾਊਂਡ ਫੋਰਸਿਸ ਉਹਨਾਂ ਨੇ ਬਾਰਡਰ ਦੇ ਉੱਤੇ ਗਜ਼ਾ ਪੱਟੀ, ਜਿਹਨੂੰ ਅਸੀਂ ਬਾਰ-ਬਾਰ ਐਕਸਪਲੇਨ ਕਰਦੇ ਹਾਂ ਕਿ 25 ਮੀਲ ਦੀ ਇਹ ਪੱਟੀ ਹੈ, ਕਿਤੇ 6 ਮੀਲ ਚੌੜੀ ਹੈ, ਕਿਤੇ 8 ਮੀਲ ਚੌੜੀ ਹੈ, ਔਰ ਲਗਭਗ 23 ਤੋਂ 25 ਲੱਖ ਲੋਕ ਉਹਦੇ ਵਿੱਚ ਤੂੜੇ ਹੋਏ ਨੇ। ਔਰ ਉਹਦੇ ਇੱਕ ਹਿੱਸੇ ਨੂੰ, ਈਸਟਰਨ ਹਿੱਸੇ ਨੂੰ 24 ਘੰਟੇ ਦਾ ਨੋਟਿਸ ਦੇ ਕੇ ਕਹਿਣਾ ਕਿ ਜੀ ਇੱਥੋਂ ਭੱਜੋ। ਔਰ ਇੱਕ ਗੱਲ ਕੱਲੀ ਇਹ ਨਹੀਂ ਹੈ ਵੀ ਉਹਨਾਂ ਭੱਜੇ ਜਾਂਦਿਆਂ ਦੇ ਉੱਤੇ ਵੀ ਬੰਬ ਬਰਸਾਏ ਗਏ, ਬਿਲਕੁਲ ਐਂਬੂਲੈਂਸਿਸ ਦੇ ਵਿੱਚ ਵੀ ਬੰਦੇ ਮਰੇ। ਫਿਰ ਤੁਸੀਂ ਜਿਹੜੀਆਂ ਬੇਸਿਕ ਨੀਡਸ ਨੇ, ਤੁਸੀਂ ਸਿਵਿਲੀਅਨਸ ਦੀਆਂ, ਪਾਣੀ ਬੇਸਿਕ ਹੈ, ਬਿਜਲੀ ਹੈ, ਹਸਪਤਾਲਾਂ ਦੇ ਵਿੱਚ ਜੇ ਆਪਰੇਸ਼ਨ ਹੋਣੇ ਨੇ, ਬੱਚੇ ਇਨਕਿਊਬੇਟਰਸ ਦੇ ਵਿੱਚ ਪਏ ਹੋਏ ਨੇ, ਦੂਸਰੇ ਜਿਹੜੇ ਨੇ ਜੇ ਮੈਡੀਕਲ ਇਕਵਿਪਮੈਂਟ ਹੈ ਜਿਹੜੇ ਡਾਇਲਿਸਿਸ ਦੇ ਉੱਤੇ ਨੇ। ਔਰ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਸੀ ਕਿ 50,000 ਤੋਂ ਜ਼ਿਆਦਾ ਪ੍ਰੈਗਨੈਂਟ ਵੂਮਨ ਨੇ, ਉੱਥੇ 25 ਲੱਖ ਲੋਕ ਕਿਵੇਂ ਸਫਰ ਕਰ ਰਹੇ ਨੇ। ਤੁਸੀਂ ਉਹਨੂੰ ਸਾਰੇ ਨੂੰ ਕੱਟ ਆਫ ਕਰਕੇ ਤੁਸੀਂ ਕਹੋ ਜੀ ਕਿ ਤੁਸੀਂ ਤਾਂ ਕਲੈਕਟਿਵ ਸਜ਼ਾ ਦੇ ਰਹੇ ਹੋ, ਕਲੈਕਟਿਵ ਪਨਿਸ਼ਮੈਂਟ ਦੇ ਰਹੇ ਹੋ। ਹਾਲਾਂਕਿ ਈਵਨ ਅਮਰੀਕਾ ਨੇ ਵੀ ਜੇ ਅਫਗਾਨਿਸਤਾਨ ਤੇ ਜਦੋਂ ਨੈਟੋ ਜਾਂ ਦੂਸਰੀਆਂ ਫੋਰਸਿਸ ਗਈਆਂ, ਇਹਨਾਂ ਨੇ ਵੀ ਬੜੀ ਕਰੂਅਲੀ ਬੰਬ ਵਰਸਾਏ, ਪਰ ਜਦੋਂ ਕੋਈ ਸਿਵਿਲੀਅਨ ਜਾਂ ਦੂਸਰਾ ਮਾਰਿਆ ਜਾਂਦਾ ਸੀ ਤੇ ਉਹਨੂੰ ਇੱਕ ਕਲੈਕਟਿਵ ਪਨਿਸ਼ਮੈਂਟ ਨਹੀਂ ਸੀ ਕਹਿੰਦੇ ਜੀ ਕਿ ਕਿਉਂਕਿ ਉਸਾਮਾ ਨੂੰ ਅਫਗਾਨਿਸਤਾਨ ਨੇ ਪਨਾਹ ਦਿੱਤੀ ਤਾਂ ਉੱਥੇ ਬੈਠਾ ਹੋਇਆ ਹੈ, ਇਸ ਲਈ ਉਹਨੂੰ ਵੀ ਉਹਨਾਂ ਨੇ ਟਰਮ ਕੋਲੈਟਰਲ ਡੈਮੇਜ ਰੱਖੀ ਸੀ ਕਿ ਬਈ ਅਸੀਂ ਟਾਰਗੇਟ ਉਹਨਾਂ ਨੂੰ ਕਰਦੇ ਹਾਂ ਤੇ ਜੇ ਉਹਨਾਂ ਦੇ ਹੁੰਦੇ ਆ ਉਹ ਕਿਸੇ ਐਸੀ ਆਬਾਦੀ 'ਚ ਨੇ ਜਿੱਥੇ ਸਿਵਿਲੀਅਨ ਵੀ ਨੇ ਤੇ ਸਾਡਾ ਨਿਸ਼ਾਨਾ ਉਹਨਾਂ ਸਿਵਿਲੀਅਨਸ ਨੂੰ ਮਾਰਨਾ ਨਹੀਂ ਹੈ, ਉਹ ਕੋਲੈਟਰਲ ਡੈਮੇਜ ਹੈ। ਪਰ ਇੱਥੇ ਤਾਂ ਉਹਨਾਂ ਦਾ ਪ੍ਰਾਈਮ ਮਿਨਿਸਟਰ ਹੋਏ, ਡਿਫੈਂਸ ਮਿਨਿਸਟਰ ਹੋਏ, ਉਹ ਢੋਲ ਦੇ ਡਗੇ ਦੇ ਨਾਲ ਕਹਿੰਦਾ ਕਿ ਬਈ ਅਸੀਂ ਜਿਹੜਾ ਇਹਨਾਂ ਨੂੰ ਕੋਈ ਗਾਜ਼ਾ ਦਾ ਵਸਿੰਦਾ ਜਿਹੜਾ ਉਹ ਬੇਗੁਨਾਹ ਨਹੀਂ ਹੈ, ਔਰ ਉਹ ਕਹਿੰਦੇ ਨੇ ਜੀ ਅਸੀਂ ਇਹਨਾਂ ਨੂੰ ਕਲੈਕਟਿਵ ਪਨਿਸ਼ਮੈਂਟ ਦੇ ਰਹੇ। ਫਿਰ ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰ ਹੈ ਯਸ਼ੂਦਾ ਸ਼ਾਲ, ਉਹ ਇਹ ਕਹਿੰਦਾ ਕਿ ਇਜ਼ਰਾਈਲੀ ਫੋਰਨ ਮਿਨਿਸਟਰ ਔਨ ਆਰਮੀ ਰੇਡੀਓ ਇਜ਼ ਐਲੂਡਿੰਗ to partial annexation of Gaza territory after the war. ਉਹ ਕਹਿੰਦਾ at the end of this war not only will Hamas no longer be in Gaza, the territory of Gaza will also decrease. ਉਹ ਕਹਿੰਦਾ ਜੀ ਇਹ ਤੋਂ ਤਾਂ ਜ਼ਾਹਰ ਹੋ ਗਿਆ ਕਿ ਵੀ ਇਹਨਾਂ ਦਾ ਮਕਸਦ ਕੋਈ ਹਮਾਸ ਨੂੰ ਜਾਂ ਦੂਜਾ ਕੋਈ ਉਹ ਉੱਥੋਂ ਡੀਥਰੋਨ ਕਰਨਾ। ਉਹ ਤਾਂ ਕਹਿੰਦੇ ਨੇ ਵੀ ਇਹ ਜਦੋਂ ਐਂਡ ਹੋਏਗੀ ਤੇ ਗਜ਼ਾ ਦਾ ਜਿਹੜਾ ਏਰੀਆ ਉਹ ਛੋਟਾ ਰਹਿ ਜਾਏਗਾ। ਮਤਲਬ ਇਹ ਹੈ ਵੀ ਜਿੱਥੋਂ ਇਹ ਲੋਕਾਂ ਨੂੰ ਭਜਾ ਰਹੇ ਨੇ, ਪਹਿਲਾਂ ਹੀ ਉਹ 20 ਮੀਲ 'ਚ 2.5 ਲੱਖ 25 ਲੱਖ ਲੋਕ ਜਿਹੜੀ ਹਾਈਐਸਟ ਡੈਂਸਿਟੀ ਹੈ ਦੁਨੀਆ 'ਚ ਕਿਤੇ ਵੀ, ਉਹਨਾਂ ਦਾ ਜੀਣਾ ਆਰਾਮ, ਤੇ ਇਹ ਉਹਨਾਂ ਨੂੰ ਵੀ ਅੱਗੋਂ ਬਿਲਕੁਲ ਹੀ ਕੇਜ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਇਹਦੇ 'ਚ ਅਸੀਂ ਕੋਈ ਬੇਸ਼ੱਕ ਅਸੀਂ ਹਮਾਸ ਦੇ ਕੋਈ ਹਮਾਇਤੀ ਨਹੀਂ ਹੈ, ਅਸੀਂ ਕੰਡੈਮ ਕਰਦੇ ਹਾਂ, ਪਰ ਇੱਕ ਗੱਲ ਦਾ ਧਿਆਨ, ਜਿਵੇਂ ਅੱਜ ਇੱਕ ਜਿਹੜਾ ਭਾਰਤ ਦਾ ਸਾਬਕਾ ਐਂਬੈਸਡਰ ਰਿਹਾ ਵੈਸਟ ਬੈਂਕ 'ਚ, ਉਹਨੇ ਇੱਕ ਬੜਾ ਖੂਬਸੂਰਤ, ਅਸੀਂ ਅਕਸਰ ਬਿੱਲੀ ਦੀ ਗੱਲ ਕਰਦੇ ਹਾਂ ਕਿ ਵੀ ਜੇ ਇੱਕ ਬਿੱਲੀ ਕਮਰੇ 'ਚ ਬੰਦ ਹੈ, ਦਰਵਾਜ਼ੇ ਬੰਦ ਨੇ, ਖਿੜਕੀਆਂ ਬੰਦ ਨੇ, ਵੈਂਟੀਲੇਟਰ ਹੈ, ਤਾਂ ਉਹ ਵੀ ਲਾਇਨਸ ਸ਼ੇਰਨੀ ਬਣ ਜਾਂਦੀ ਹੈ। ਪਰ ਉਹਨਾਂ ਨੇ ਕਿਹਾ ਜੀ ਉਹ ਤਾਂ ਜੇ ਇੱਕ ਪਰਿੰਦਾ ਵੀ, ਜਿਸ ਪਰਿੰਦੇ ਨੂੰ ਤੁਸੀਂ ਫੜ ਕੇ ਪਿੰਜਰੇ 'ਚ ਪਾਉਂਦੇ ਹੋ, ਉਹਨੂੰ ਪਿੰਜਰਾ ਨਜ਼ਰ ਆ ਰਿਹਾ ਹੁੰਦਾ ਪਰ ਉਹ ਵੀ ਖੰਭ ਤਾਂ ਫੜਫੜਾਉਂਦਾ ਹੈ, ਉਹ ਵੀ ਉਹਦੇ 'ਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਕਿ ਮਤਲਬ ਇਹ ਹੈ ਵੀ ਜੇ ਜਦੋਂ 2 ਨੇਸ਼ਨ ਦਾ ਔਸਲੋ ਅਕੋਰਡ ਅਰਾਫਾਤ ਔਰ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਰੈਬਿਨ ਦੇ ਵਿੱਚ ਹੋਇਆ ਸੀ, ਨੇਤਨਯਾਹੂ ਨੇ ਥਰੂ ਆਊਟ, ਉਦੋਂ ਵੀ ਉਸ ਤੋਂ ਇੱਕਦਮ ਬਾਅਦ ਇਹ ਬਣ ਗਿਆ ਪ੍ਰਾਈਮ ਮਿਨਿਸਟਰ, ਸ਼ਾਇਦ 18-19 ਸਾਲ ਉਹ ਇਹ ਪ੍ਰਾਈਮ ਮਿਨਿਸਟਰ ਹੈ। ਇਹਨੇ ਹਰ ਕੋਸ਼ਿਸ਼ ਕੀਤੀ ਕਿ ਬਈ ਉਹਦੀਆਂ ਧੱਜੀਆਂ ਉਡਾ ਦਿਓ। ਔਸਲੋ ਅਕੋਰਡ ਤਾਂ ਉਡਾਈਆਂ ਹੀ ਉਡਾਈਆਂ ਕਿ ਭਾਈ ਉਹਨਾਂ ਦੇ ਪੱਲੇ ਕੁਛ ਨਹੀਂ ਪਾਉਣਾ। ਜਦੋਂ ਔਰ ਜੇ ਇਹਨਾਂ ਨੇ ਉਹਨਾਂ ਨਾਲ ਕੀਤਾ ਹੁੰਦਾ ਤਾਂ PLO ਤਾਂ ਪੀਸ ਤੇ ਆ ਗਈ ਸੀ। ਜਦੋਂ ਇਹਨਾਂ ਨੇ ਸਖਤ ਲਾਈਨ ਲਈ ਤੇ ਜ਼ਾਹਰ ਹੈ ਫਿਰ ਲੋਕਾਂ ਦਾ ਝੁਕਾਅ ਉਸ ਧਿਰ ਵੱਲ ਹੋਇਆ ਜਿਹੜਾ ਮੋਰ ਭੜਕਾਊ ਗੱਲ ਕਰੇ। ਇਸ ਲਈ ਵੈਸਟ ਬੈਂਕ ਦੇ ਵਿੱਚ PLO ਦੀ ਆਰਗੇਨਾਈਜੇਸ਼ਨ ਫਤਹ ਹੈ, ਉਹਨਾਂ ਦੀ ਹਕੂਮਤ ਹੈ, ਪਰ ਇਸ ਗੱਲ ਦਾ ਧਿਆਨ ਰਹੇ ਕਿ ਹਮਾਸ ਮੀਅਰ ਕੋਈ ਮਿਲੀਟੈਂਟ ਜਾਂ ਟੈਰਰਿਸਟ ਗਰੁੱਪਿੰਗ ਨਹੀਂ ਹੈ, ਉਹ ਉੱਥੋਂ ਦੀ ਇਲੈਕਟਿਡ ਸਰਕਾਰ ਵੀ ਹੈ ਹਮਾਸ ਦੀ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਜੋ ਚੱਲ ਰਿਹਾ ਸੀ, ਜਦੋਂ ਅਸੀਂ ਕੱਲ੍ਹ ਗੱਲ ਕੀਤੀ ਕਿ ਵੀ ਹਸਪਤਾਲ ਦੇ ਉੱਤੇ ਬੰਬ ਬਰਸਾਏ ਗਏ, 500 ਤੋਂ ਜ਼ਿਆਦਾ ਕੈਜੂਅਲਟੀਜ਼ ਦੀ ਫਿਗਰ ਵੇਰੀ ਕਰ ਰਹੀ ਹੈ, ਉਹਦੇ ਵਿੱਚ ਡਾਕਟਰ ਵੀ ਨੇ ਮਰਨ ਵਾਲੇ, ਦੂਜੇ ਵੀ ਨੇ। ਔਰ ਮੈਂ ਜਿੱਥੇ ਕੋਵਿਡ-19 ਦੇ ਦੌਰਾਨ ਜਿਹੜੇ ਦੁਨੀਆ ਦੇ ਸਾਹਮਣੇ ਚੈਲੰਜ ਸੀ, ਜੇ ਸਭ ਤੋਂ ਵੱਡਾ ਜਾਂ ਜ਼ਿਆਦਾ ਹੀਰੋਇਜ਼ਮ ਉਸ ਪੀਰੀਅਡ 'ਚ ਵੀ ਸੀ ਜਿਹਨੂੰ ਅਸੀਂ ਟ੍ਰਿਬਿਊਟ ਦਿੱਤੀ, ਤੇ ਉਹ ਮੈਡੀਕਲ ਵਰਲਡ ਨੂੰ ਸੀ ਕਿ ਭਾਈ ਕਿਵੇਂ ਕੋਵਿਡ ਦੇ ਨਾਲ ਡਾਕਟਰ ਮਰ ਰਹੇ ਨੇ, ਨਰਸਿਸ ਮਰ ਰਹੀਆਂ ਨੇ, ਸਟਾਫ ਮਰ ਰਿਹਾ ਹੈ। ਦੂਸਰਾ
ਲੇਕਿਨ ਉਹਨਾਂ ਨੇ ਆਪਣੀਆਂ ਡਿਊਟੀਜ਼ ਅਬੈਂਡਨ ਨਹੀਂ ਕੀਤੀਆਂ। ਆਪਣੇ ਬੱਚਿਆਂ ਤੋਂ ਅੱਡ ਰਹਿ ਕੇ ਕਈ ਸਾਲ ਜਿਹੜੇ ਨੇ ਆਪਣੀਆਂ ਆਈਸੋਲੇਸ਼ਨ 'ਚ ਬੀਬੀਆਂ ਮਰਦ ਰਹੇ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਜਾਨੀ ਨੁਕਸਾਨ ਹੋਇਆ ਉਸ ਪੀਰੀਅਡ ਦੇ ਵਿੱਚ। ਤੇ ਅੱਜ ਵੀ ਜਦੋਂ ਮੈਂ ਇਹ ਦੇਖਦਾ ਕਿ ਇਸ ਸਾਰੇ ਦੌਰ ਦੇ ਵਿੱਚ ਗਜ਼ਾਦ ਬੰਬ ਵਰਸ ਰਹੇ ਨੇ, ਥੱਲੇ ਕੋਈ ਇਕਵਿਪਮੈਂਟ ਨਹੀਂ ਹੈ, ਕੁਛ ਨਹੀਂ ਹੈ, ਕਿੰਨਾ ਉਹਨਾਂ ਦੇ ਆਪਣੇ ਇੱਕ ਡਾਕਟਰ ਜਿਹਦਾ ਭਰਾ ਔਰ ਫੈਮਿਲੀ ਮਾਰੀ ਗਈ, ਜੋ ਉਹਨਾਂ ਨੇ ਬੰਬ ਮਾਰ ਕੇ ਮਾਰੇ, ਉਹਨਾਂ ਦੀਆਂ ਡੈੱਡ ਬਾਡੀਜ਼ ਪਈਆਂ ਤੇ ਉਹ ਡਿਊਟੀ ਤੇ ਜਾ ਰਿਹਾ ਕਿ ਵੀ ਮੈਂ ਮਦਦ ਕਰਨੀ ਹੈ। ਇਹ ਸੌਖਾ ਕੰਮ ਨਹੀਂ ਹੈ। ਇਹ ਉਹ ਹੀਰੋਇਕ ਐਕਟ ਨੇ। ਹੀਰੋ ਉਹ ਸਿਰਫ ਫਿਲਮਾਂ ਦੇ ਵਿੱਚ ਗਾਣੇ ਗਾ ਕੇ ਝਾੜੀਆਂ ਦੇ ਆਲੇ ਦੁਆਲੇ ਔਰ ਇੱਕ ਕਿਸੇ ਨੂੰ ਜਿਹੜਾ ਪੈਸੇ ਲੈਂਦਾ ਹੈ ਡੈਵਲ ਬਣਨ ਦੇ ਵੀ ਜਾਂ ਖਲਨਾਇਕ ਉਹਨੂੰ ਮੁੱਕੇ ਮਾਰ ਕੇ ਸਾਡੇ ਤਾੜੀਆਂ ਮਾਰ ਰਹੇ ਹੁੰਦੇ ਨੇ, ਹਾਲ ਚੋਂ ਨਿਕਲਦੇ ਆ ਵਾਹ 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 ਉਹਦੀ ਕੀ ਪਟਾਈ ਕੀਤੀ ਉਹਦੀ ਪ੍ਰੇਮ ਚੋਪੜੇ ਦੀ ਤੇ ਫਲਾਣੇ ਨੇ ਕੀ ਕੀਤਾ ਤੇ ਢਿਮਕੇ ਨੇ। ਇਹ ਉਹ ਤਾਂ ਸਾਰੇ ਪੈਸੇ ਲੈ ਕੇ। ਇਹ ਹੈ ਜ਼ਿੰਦਗੀ ਦੇ ਜੇ ਹੀਰੋਜ਼ ਦੀ ਗੱਲ ਕਰਨੀ ਹੈ ਜਿਹੜੇ ਉਸ ਮੁਸ਼ਕਲ ਮੁਸੀਬਤ ਦੇ ਵਿੱਚ ਇਨਸਾਨੀ ਫਰਜ਼ ਨੂੰ ਸਮਝਦਿਆਂ ਖਲੋਤੇ ਨੇ ਔਰ ਉਹਨਾਂ ਦੇ ਵਿੱਚ। ਔਰ ਸੈਕੰਡ ਮੈਂ ਟ੍ਰਿਬਿਊਟ ਦੇਣਾ, ਬੇਸ਼ੱਕ ਕੁਛ ਥਾਵਾਂ ਦੇ ਉੱਤੇ ਇਸ ਕਨਫਲਿਕਟ ਨੂੰ ਯਹੂਦੀ ਜਾਂ ਮੁਸਲਮਾਨ ਕਨਫਲਿਕਟ ਦੇ ਤੌਰ ਤੇ ਦੇਖਿਆ ਜਾ ਰਿਹਾ ਜਾਂ ਪ੍ਰਚਾਰਿਆ ਜਾਂਦਾ ਹੈ ਜਾਂ ਪੁਰਾਣੀ ਸਾਈਕੋ ਹਿਸਟਰੀ ਦੀ ਨਫ਼ਰਤ ਨਿਕਲਦੀ ਹੈ, ਪਰ ਮੈਂ ਇਸ ਨੂੰ ਦੇਖਦਾ ਕਿ ਵੀ ਇੱਕ ਪਾਸੇ ਬਿਲਕੁਲ ਜ਼ਾਓਨਿਸਟ ਸੋਚ ਵਾਲੇ ਲੋਕ ਜਿਹੜੇ ਕਿ ਉਹਦੇ ਨਾਲ ਨੈਤਨਯਾਹੂ ਨਾਲ ਖੜੇ ਚੀਅਰ ਕਰ ਰਹੇ ਨੇ, ਪਰ ਆਫਰੀਨ ਹੈ ਯਹੂਦੀ ਕਮਿਊਨਿਟੀ ਨੂੰ। ਔਰ ਇਹ ਸਾਨੂੰ ਵੀ ਇਹਨਾਂ ਤੋਂ ਸਿੱਖਣਾ ਹੋਏਗਾ ਕਿ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ ਵੱਡੇ ਵੱਡੇ ਪ੍ਰੋਟੈਸਟ ਹੋ ਰਹੇ ਨੇ ਕਿ ਇਹ ਬੰਦ ਕਰੋ ਬੰਬਾਰੀ, ਇਹ ਸਿਵਿਲੀਅਨ ਜਿਹੜੀ ਜੈਨੋਸਾਈਡ ਹੈ ਇਹਨੂੰ ਰੋਕੋ, ਉਹਨਾਂ ਨੂੰ ਯਹੂਦੀ ਲੀਡ ਕਰ ਰਹੇ ਨੇ। ਔਰ ਈਵਨ ਸਾਡੇ ਪਿਆਰੇ ਯਵਾਰ ਸ਼ਾਹ ਸਾਹਿਬ ਨੇ, ਮੈਂ ਸਟੂਡੀਓ 'ਚ ਆ ਰਿਹਾ ਸੀ ਤਾਂ ਉਹਨਾਂ ਨੇ ਇੱਕ ਕਲਿੱਪ ਵੀ ਭੇਜੀ MSNBC ਦੀ, ਕਿਉਂਕਿ ਕਾਪੀਰਾਈਟ ਹੈ ਅਸੀਂ ਦਿਖਾ ਨਹੀਂ ਸਕਦੇ। ਜਦੋਂ ਇਸ ਵੇਲੇ ਅਸੀਂ ਗੱਲ ਕਰ ਰਹੇ ਹਾਂ, ਵਾਸ਼ਿੰਗਟਨ DC ਦੇ ਕੈਨਨ ਹਾਊਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵੀ ਔਰ ਬਜ਼ੁਰਗ ਵੀ ਯਹੂਦੀ, ਉਹਨਾਂ ਨੇ ਟੀ-ਸ਼ਰਟਸ ਪਾਈਆਂ ਹੋਈਆਂ, ਉਹਨਾਂ ਤੇ ਉੱਤੇ ਲਿਖਿਆ ਹੋਇਆ ਨਾਟ ਇਨ ਆਵਰ ਨੇਮ। ਤੁਸੀਂ ਇਹ ਨਾ ਕਹੋ ਜੀ ਅਸੀਂ ਯਹੂਦੀਆਂ ਨੂੰ ਬਚਾਉਣ ਲਈ ਅਸੀਂ ਬਦਲਾ, ਨਾਟ ਇਨ ਆਵਰ ਨੇਮ। ਜੂਜ਼ ਸੇ ਸੀਜ਼ ਫਾਇਰ, ਬੰਦ ਕਰੋ ਇਹ, ਬੰਦ ਕਰੋ ਇਹ। ਔਰ ਨਿਊਯਾਰਕ 'ਚ ਵੀ ਮੈਨਹਟਨ 'ਚ ਹੋਇਆ, ਯੂਨੀਵਰਸਿਟੀ ਕੈਂਪਸਿਸ ਦੇ ਵਿੱਚ ਹੈ। ਇਹ ਹੈ ਜਦੋਂ ਅਸੀਂ ਆਜ਼ਾਦ ਔਰ ਜ਼ਿੰਦਾ ਕੌਮਾਂ ਦੀ, ਇਹ ਉਹ ਲੋਕ ਨੇ ਜਿਹੜੇ ਉਸ ਪੇਨ ਨੂੰ ਸਮਝ ਸਕਦੇ ਨੇ, ਜਿਹੜੀ ਜਿਸ ਨੂੰ ਇਹਨਾਂ ਦੇ ਬਜ਼ੁਰਗਾਂ ਨੇ ਹੰਡਾਇਆ ਜਦੋਂ ਕੰਸੈਂਟਰੇਸ਼ਨ ਕੈਂਪਾਂ ਦੇ ਵਿੱਚ, ਗੈਸ ਚੈਂਬਰਾਂ ਦੇ ਵਿੱਚ ਸਫ਼ਰ ਕੀਤਾ। ਔਰ ਅੱਜ ਜਦੋਂ ਉਹਨਾਂ ਨੂੰ ਲੱਗਦਾ ਹੈ, ਹਾਲਾਂ ਉਹਨਾਂ ਨੇ ਵੀ ਆਪਣਿਆਂ ਦੀਆਂ 1200 ਲਾਸ਼ਾਂ ਚੁੱਕੀਆਂ ਨੇ, 200 ਉਹਨਾਂ ਦੇ, ਈਵਨ ਇੱਕ ਯਹੂਦੀ ਉੱਥੋਂ ਦਾ ਇਜ਼ਰਾਈਲ ਦਾ ਜਿਹਦੀ ਬੱਚੀ ਕਿਡਨੈਪ ਕੀਤੀ ਹਮਾਸ ਵਾਲਿਆਂ ਨੇ, ਉਹ ਇੰਟਰਵਿਊ ਦੇ ਰਿਹਾ ਸੀ। ਉਹ ਕਹਿੰਦਾ ਬੰਦ ਹੋਣੀ ਚਾਹੀਦੀ ਫਾਇਰ। ਠੀਕ ਹੈ, ਮੈਂ ਆਪਣੇ ਬੱਚੀ ਦੇ ਦਰਦ ਨੂੰ ਮਹਿਸੂਸ ਕਰਦਾ, ਉਹਦੇ ਨਾਲ ਪਤਾ ਨਹੀਂ ਉਹ ਕਿਸ ਹਾਲ 'ਚ ਹੈ, ਲੇਕਿਨ ਇਹਦਾ ਮਤਲਬ ਨਹੀਂ ਹੈ ਕਿ ਅਸੀਂ ਕਿਸੇ ਹੋਰ ਬਾਪ ਨੂੰ ਵੀ ਉਹ ਪੇਨ ਦਈਏ, ਉਸ ਦੀ ਬੱਚੀ ਨੂੰ ਵੀ ਉਹ ਪੇਨ ਦਈਏ ਬੰਬ। ਇਹ ਹੈ ਜਦੋਂ ਜਿਹੜੇ ਲੋਕ ਜਾਂ ਕੌਮਾਂ ਇਸ ਮੈਚੁਰਿਟੀ ਤੇ ਆ ਜਾਂਦੀਆਂ ਨੇ, ਉਹਨਾਂ ਨੂੰ ਫਿਰ ਕੋਈ ਮਿਟਾ ਨਹੀਂ ਸਕਦਾ ਹੁੰਦਾ। ਸੋ ਇਹ ਅਸਲ 'ਚ ਜੇ ਮਜ਼ਹਬ ਦੀ ਜਾਂ ਇੱਕ ਫਰੀडम ਦੀ ਜਾਂ ਇਨਸਾਨੀਅਤ ਦੀ ਸਪਿਰਿਟ ਨੂੰ ਦੇਖਣਾ ਤੇ ਇਹ ਲੋਕ ਨੇ। ਤੇ ਜੇ ਇਹਨਾਂ ਇਸ ਕਿਸਮ ਦੇ ਦਾ ਟਾਕਰਾ ਅਸੀਂ ਆਪਣਿਆਂ ਨਾਲ ਕਰੀਏ ਜਾਂ ਦੂਸਰਿਆਂ ਨਾਲ ਕਰੀਏ, ਤਾਂ ਫਿਰ ਤੁਸੀਂ ਵਿਦਨ ਇੰਡੀਆ ਦੇਖ ਲਓ ਜੋ ਨਸਲਕੁਸ਼ੀ ਸਿੱਖਾਂ ਦੀ ਹੋ ਰਹੀ ਹੈ, ਮੁਸਲਮਾਨਾਂ ਦੀ ਗੁਜਰਾਤ ਕਸ਼ਮੀਰ ਦੂਜੇ 'ਚ ਹੋ ਰਹੀ ਹੈ, ਜੋ ਕੁਛ ਮਣੀਪੁਰ 'ਚ ਹੋਇਆ। ਜੇ ਦਿੱਲੀ 'ਚ ਪ੍ਰੋਟੈਸਟ ਹੋ ਰਹੇ ਸੀ ਤੇ ਉਹ ਵਿਚਾਰੇ ਮਣੀਪੁਰ ਦੇ ਹੀ ਸਟੂਡੈਂਟ ਜਿਹਨਾਂ ਨੂੰ ਨਜ਼ਰ ਆ ਰਿਹਾ ਸੀ ਵੀ ਸਾਡੇ ਪੇਰੈਂਟਸ ਨਾਲ ਉੱਥੇ ਉਹੀ ਨਿਕਲੇ ਹੋਏ ਸੀ। ਇਹ ਨਹੀਂ ਹੈ ਵੀ 50,000 ਦਿੱਲੀ ਦੇ ਹਿੰਦੂ ਬਾਹਰ ਨਿਕਲ ਆਇਆ ਕਿ ਜੀ ਇਹ ਬੰਦ ਕਰੋ ਮਣੀਪੁਰ ਦੇ ਵਿੱਚ, ਜਾਂ ਕੋਈ ਪੰਜਾਬ 'ਚ ਨਿਕਲ ਆਏ ਰਾਦਰ, ਉਹ ਤਾਂ ਖੁਸ਼ੀ ਮਨਾਉਂਦੇ ਨੇ ਕਿ ਭਾਈ ਇਹਨਾਂ ਦੇ ਨਾਲ ਇਵੇਂ ਹੋ ਰਿਹਾ। ਤੇ ਜਿਨ੍ਹਾਂ ਨੇ 1200 ਲਾਸ਼ਾਂ ਚੁੱਕੀਆਂ ਨੇ ਆਪਣਿਆਂ ਦੀਆਂ, ਉਹ ਦੁਨੀਆ ਦੀਆਂ ਕੈਪੀਟਲਸ ਦੇ ਵਿੱਚ ਔਰ ਦੂਸਰਿਆਂ 'ਚ। ਕੱਲ੍ਹ ਹੀ ਮੈਂ ਈਵਨ ਇੱਕ ਮੈਂਬਰ ਪਾਰਲੀਮੈਂਟ ਹਾਊਸ ਆਫ ਕਾਮਨਸ ਯਹੂਦੀ ਜਿਹਦਾ ਪਿਓ ਮਾਰਿਆ ਗਿਆ, ਔਰ ਜਿਹਨੇ ਕਿਹਾ ਵੀ ਹਰ ਜਿਹੜਾ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਮੇਰਾ ਦੋਸਤ ਹੈ, ਉਹਨੇ ਬੈਨ ਗੁਰਿਓਨ ਜਿਹੜਾ ਪਹਿਲਾ ਸੀ ਉਹਦਾ ਜ਼ਿਕਰ ਕੀਤਾ, ਗੋਲਡਾ ਮਾਇਰ ਦਾ ਜ਼ਿਕਰ ਕੀਤਾ, ਬਹੁਤ ਵੱਡਾ ਕਨੈਕਟਡ। ਪਰ ਉਹ ਇਹ ਕਹਿ ਰਿਹਾ, ਉਹ ਕਹਿੰਦਾ ਵੀ ਇਹ ਤੁਸੀਂ ਜੈਨੋਸਾਈਡ ਕਰ ਰਹੇ ਹੋ ਲੋਕਾਂ ਦਾ। ਮੈਂ ਇੱਕ ਯਹੂਦੀ ਹੋਣ ਦੇ ਨਾਤੇ ਕਹਿੰਦਾ ਵੀ ਇਸ ਨੂੰ ਬੰਦ ਕਰੋ, ਇਹ ਖੂਨ ਸਾਡੇ ਹੱਥਾਂ ਤੇ ਨਹੀਂ ਲੱਗਣਾ ਚਾਹੀਦਾ। ਸੋ ਇਹ ਨੇ ਆਜ਼ਾਦ ਸਪਿਰਿਟ ਦੇ ਲੋਕ। ਪਰ ਅਸੀਂ ਅਮਰੀਕਾ ਦੇ ਸਿਟੀਜ਼ਨ ਹੈ, ਇਸ ਗੱਲ ਦਾ ਮੈਨੂੰ ਅਫਸੋਸ ਵੀ ਹੈ
ਕਿ ਜਿੱਥੇ ਪ੍ਰੈਜ਼ੀਡੈਂਟ ਬਾਈਡਨ ਇੱਕ ਸਟੇਜ ਦੇ ਉੱਤੇ ਵੀ ਸੈਨੇਟ 'ਚ ਹੁੰਦਿਆਂ ਹਿਊਮਨ ਰਾਈਟਸ ਦੀ ਗੱਲ, ਆਪਣੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵੇਲੇ ਵੀ ਹਿਊਮਨ ਰਾਈਟਸ ਦੀ ਗੱਲ, ਪਰ ਉਹਨਾਂ ਦੇ ਜਿਹੜੀਆਂ ਆਸਾਂ ਸਨ ਕਿ ਭਾਈ ਹੁਣ ਉਹ ਆਪਣੇ ਮਿਡਲ ਈਸਟ ਦੇ ਦੌਰੇ ਵੇਲੇ ਕੁਛ ਐਸਾ ਕਰਨਗੇ ਕਿ ਭਾਈ ਉਹਨਾਂ ਨੂੰ ਇਹ ਠੰਡਾ ਕਰਨ ਕਿ ਭਾਈ ਤੁਸੀਂ ਕਰ ਲਿਆ, ਜੇ ਉਹਨਾਂ ਨੇ ਤੁਹਾਡੇ 1200 ਮਾਰਿਆ ਤੁਸੀਂ 3000 ਮਾਰ ਲਿਆ, ਜਿਹੜਾ ਇਨਫਰਾਸਟ੍ਰਕਚਰ ਬਾਹਰਲੀ ਏਡ ਦੇ ਨਾਲ ਉੱਥੇ ਬਣਿਆ ਸੀ, ਸਕੂਲ ਤੁਸੀਂ 80 ਤੋਂ ਜ਼ਿਆਦਾ ਡਿਸਟਰੋਏ ਕਰਤੇ, ਹਸਪਤਾਲ ਢਾਹ ਦਿੱਤੇ, ਸੜਕਾਂ ਉਡਾ ਦਿੱਤੀਆਂ, ਪੁਲ ਉਡਾ ਦਿੱਤੇ, ਉਹਨਾਂ ਨੂੰ ਜਿਹੜਾ ਉਹ ਟੱਪਰੀਆਂ ਵੀ ਨਹੀਂ ਛੱਡੀਆਂ ਰਹਿਣ ਦੇ ਲਈ ਕਿ ਹੁਣ ਬਸ ਕਰੋ। ਪਰ ਇਹ ਇਸ ਦੇ ਉਲਟ ਜੇ ਕਹਿਣਾ ਹੋਏ ਕਿ ਜਦੋਂ ਬਾਈਡਨ ਮਿਲਦੇ ਨੇ ਉਸ ਨਾਜ਼ੀ ਲੁਕਿੰਗ ਨੇਤਨਯਾਹੂ ਨੂੰ ਤੇ ਹੱਥ ਨਹੀਂ ਮਿਲਾਉਂਦੇ, ਉਹਨੂੰ ਗਲ ਮਿਲਦੇ ਨੇ, ਜੱਫੇ ਪਾਉਂਦੇ ਨੇ। ਔਰ ਜਿਹੜੀ ਜੁਆਇੰਟ ਪ੍ਰੈਸ ਕਾਨਫਰੰਸ ਹੈ ਉਹਦੇ 'ਚ ਹਾਲਾਂ ਇਹ ਗੱਲ ਕਲੀਅਰ ਹੈ ਕਿ ਭਾਈ ਇਹ ਜਿਹੜਾ ਬੰਬ ਵਰਸਾਏ ਨੇ ਹਸਪਤਾਲ ਤੇ ਇਹਨਾਂ ਨੇ ਕੀਤੇ ਨੇ, ਪਰ ਜੇ ਤੁਸੀਂ ਨਿਊਟਰਲ ਲਾਈਨ ਵੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਤਾਂ ਕਹਿ ਸਕਦੇ ਹੋ ਕਿ ਜੇ ਅਸੀਂ ਇਹਦੀ ਤਹਿਕੀਕਾਤ ਕਰਾਂਗੇ ਔਰ ਫਿਰ ਇਸ ਦੇ ਲਈ ਜਿਹੜਾ ਵੀ ਜ਼ਿੰਮੇਵਾਰ, ਉਹ ਬਿਲਕੁਲ ਇਹ ਕਹਿ ਰਿਹਾ ਕਿ ਜੀ ਮੈਂ ਆਈ ਬਿਲੀਵ ਦਾ ਅਦਰ ਸਾਈਡ ਐਜ਼ ਹੁਣ ਮੂੰਹ ਚੋਂ ਹਾਲਾਂ ਹਮਾਸ ਨਹੀਂ ਨਿਕਲਿਆ। ਜਦੋਂ ਤੁਸੀਂ ਝੂਠ ਹੀ ਬੋਲਣਾ ਹੈ ਫਿਰ ਉਹ ਹੁੰਦਾ ਨਾ ਜੀ ਵੀ ਚਿੱਟੇ ਵਾਲਾਂ ਤੇ ਚਿੱਟੀਆਂ ਚਿਮਣੀਆਂ ਕਹਿੰਦੇ ਨੇ ਇਹਨਾਂ ਨੂੰ, ਆਈਲੈਟ ਨੂੰ, ਚਿੱਟੀਆਂ ਚਿਮਣੀਆਂ ਤੋਂ, ਚਿੱਟੇ ਵਾਲਾਂ ਤੋਂ, ਚਿੱਟੇ ਮੂੰਹ ਤੋਂ ਟਪਕ ਰਿਹਾ ਸਫੇਦ ਝੂਠ। ਇਹ ਦੱਸ ਰਿਹਾ ਵੀ ਤੁਸੀਂ ਝੂਠ ਬੋਲ ਰਹੇ, ਲੇਕਿਨ ਮਤਲਬ ਇਹ ਬਿਲਕੁਲ ਅਨਕॉल्ड ਫॉर ਸੀ। ਔਰ ਇਸ ਦੇ ਉੱਤੇ ਈਵਨ ਮੈਜੋਰਟੀ ਅਮਰੀਕਨਸ ਵੀ ਜਿਹੜੇ ਬੈਲੈਂਸਡ ਨੇ, ਇੱਕ ਤਾਂ ਉਹ ਪੂਰੇ ਦੂਜੇ ਬਾਈਬਲ ਨੂੰ ਕੋਟ ਕਰਕੇ ਤੇ ਉਹ ਦੂਜੇ ਕਰਨ ਵਾਲੇ ਨੇ, ਉਹਨਾਂ ਦਾ ਤਾਂ ਕੀ ਕਹਿਣਾ, ਉਹ ਤਾਂ ਹਿੰਦੂ ਤਵੀਆਂ ਦੇ ਭਰਾ ਹੀ ਨੇ। ਪਰ ਇਹ ਇੱਕ ਦੁਖਦਾਈ ਗੱਲ ਹੈ ਹਾਲਾਂ, ਕਿਉਂਕਿ ਇਹ ਹਸਪਤਾਲ ਤੇ ਬੰਬ ਵਰਸਣੇ ਔਰ ਸਿਵਿਲੀਅਨਸ ਦਾ ਮਾਰਿਆ ਜਾਣਾ, ਉਹਦਾ ਇੱਕ ਨਤੀਜਾ ਤਾਂ ਇਹ ਹੋਇਆ ਕਿ ਬਾਈਡਨ ਦੀ ਵਿਜ਼ਿਟ ਬੇਸ਼ੱਕ ਉਹਨੇ ਇਜਿਪਟ, ਜਾਰਡਨ ਔਰ ਵੈਸਟ ਬੈਂਕ ਉਹਨਾਂ ਦੇ ਪ੍ਰੈਜ਼ੀਡੈਂਟਸ ਨੂੰ ਵੀ ਮਿਲਣਾ ਸੀ, ਪਰ ਲੋਕਾਂ ਦਾ ਇੰਨਾ ਕੁ ਗੁੱਸਾ ਹੈ ਇਹਨਾਂ ਮੁਲਕਾਂ ਦੇ ਵਿੱਚ ਕਿ ਉਹਨਾਂ ਨੇ ਬਾਈਡਨ ਦੇ ਨਾਲ ਮੀਟਿੰਗ ਕੈਂਸਲ ਕਰਤੀ ਔਰ ਸਿਰਫ ਉਹਨਾਂ ਨੂੰ ਹੀ, ਉਹ ਨੇਤਨਯਾਹੂ ਨੂੰ ਹੀ ਮਿਲ ਕੇ ਆ ਗਿਆ। ਹਾਂ, ਇੰਨਾ ਕੁ ਜ਼ਰੂਰ ਬੰਦਾ ਇਹ ਕਹਿ ਸਕਦਾ ਜੀ ਉਹਨੇ ਬਾਈਡਨ ਨੇ ਆਪਣੇ ਇਸ ਫੇਰੀ 'ਚ ਇਹ ਕਿਹਾ ਕਿ ਜੀ ਮੈਂ 2 ਸਟੇਟ ਫਾਰਮੂਲਾ ਕਿ ਸਾਈਡ ਬਾਈ ਸਾਈਡ ਫਲਸਤੀਨ ਔਰ ਇਜ਼ਰਾਈਲ ਤਾਂ ਆਲਰੇਡੀ ਹੈਗਾ, ਉਹ ਤਾਂ ਇਹ ਵੀ ਕਹਿ ਰਿਹਾ ਉਹਨਾਂ ਦੇ ਫੋਰਨ ਮਿਨਿਸਟਰ ਜੀ ਅਸੀਂ ਗਜ਼ਾ ਖਾਲੀ ਕਰਵਾ ਕੇ ਤਾਂ ਮੁੜ ਕੇ ਜਿਹੜਾ ਹੈ ਉਹ ਹਮਾਸ ਵੀ ਖਤਮ ਕਰਾਂਗੇ ਤਾਂ ਗਜ਼ਾ ਵੀ ਆਕੂਪਾਈ ਕਰਾਂਗੇ। ਔਰ ਉਹ ਤਾਂ ਨਕਸ਼ੇ ਦਿਖਾ ਰਹੇ ਨੇ ਕਿ ਇੱਥੇ ਬੀਚ ਬਣਾਉਣੀ ਹੈ, ਇੱਥੇ ਸੁਪਰ ਮਾਰਕੀਟ ਬਣਾਉਣੀ ਹੈ। ਸੋ ਉਹਨਾਂ ਦੇ ਇਰਾਦੇ ਤਾਂ ਇਹ ਸਾਰੇ ਦੇ ਬਹਾਨੇ ਕਿ ਜੀ ਅਸੀਂ ਇਸ ਲਈ ਖਾਲੀ ਕਰਾ ਰਹੇ ਹਾਂ ਕਿਉਂਕਿ ਹਮਾਸ ਵਾਲੇ ਹਿਊਮਨ ਸ਼ੀਲਡ ਦੇ ਤੌਰ 'ਤੇ ਉਹਨਾਂ ਨੂੰ ਨਹੀਂ, ਮਕਸਦ ਹੀ ਇਹ ਜਿਹੜਾ ਗ੍ਰੇਟਰ ਇਜ਼ਰਾਈਲ ਦੇ ਥੱਲੇ ਉਹਨਾਂ ਨੂੰ ਬਿਲਕੁਲ ਧੱਕਾ ਕੇ ਭੇਜਿਆ ਜਾ ਰਿਹਾ। ਸੋ ਬਾਈਡਨ ਨੇ 2 ਸਟੇਟ ਥਿਊਰੀ ਦੀ ਹਮਾਇਤ ਕੀਤੀ, ਪਰ ਮੈਂ ਆਪਣੇ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਵੀ ਉਹ ਭਾਈ ਗੁਰਦਾਸ ਜੀ ਦਾ ਇੱਕ ਫਰਮਾਨ ਹੈ ਕਿ ਖੰਡ ਕਹਿਤ ਹੋਤ ਨਾ ਸਵਾਦ ਮਿੱਠੋ, ਕਿ ਤੁਸੀਂ ਖੰਡ ਕਰੀ ਜਾਓ, ਮੂੰਹ 'ਚ ਮਿੱਠਾ ਥੋੜੀ ਆ ਜਾਂਦਾ। ਮਿੱਠਾ ਮੂੰਹ ਕਰਨ ਲਈ ਤਾਂ ਖੰਡ ਖਾਣੀ ਪਏਗੀ। ਤੁਸੀਂ ਕਹੋ ਜੀ ਅਸੀਂ ਹਮਾਇਤ ਕਰਦੇ ਹਾਂ 2 ਸਟੇਟ ਦੀ, ਕੌਣ ਬਣਾਏਗਾ ਜੀ 2 ਸਟੇਟਸ? ਕੁਵੈਤ ਬਣਾਏਗਾ, ਇਰਾਕ ਬਣਾਏਗਾ, ਸੀਰੀਆ ਬਣਾਏਗਾ, ਜਿਨ੍ਹਾਂ ਨੂੰ ਤੁਸੀਂ ਰੋਲ ਕੇ ਰੱਖਿਆ ਹੋਇਆ ਤੁਸੀਂ ਉਹਨਾਂ ਨੂੰ ਜੇ। ਔਰ ਹੋ ਇਹ ਰਿਹਾ ਕਿ ਇੱਕ ਪਾਸੇ ਉਹ ਬੇਗੁਨਾਹ ਦੇ ਉੱਤੇ ਬੰਬ ਵਰਸ ਰਹੇ ਨੇ, ਇਜ਼ਰਾਈਲ ਅਮਰੀਕਾ ਨੂੰ ਕਹਿ ਰਿਹਾ ਜੀ $10 ਬਿਲੀਅਨ ਦਿਓ ਸਾਨੂੰ ਸਾਡੇ ਹਥਿਆਰਾਂ ਦੇ ਜਾਂਦੂ। ਪਹਿਲਾਂ ਹੀ ਜਿਹੜੀ ਸਭ ਤੋਂ ਜ਼ਿਆਦਾ ਏਡ ਇਜ਼ਰਾਈਲ ਨੂੰ ਮਿਲਦੀ ਹੈ, ਹਾਲਾਂ ਪਰ ਕੈਪੀਟਾ ਇਨਕਮ ਉਹਨਾਂ ਦੀ ਅਮਰੀਕਾ ਨਾਲੋਂ ਜ਼ਿਆਦਾ ਹੈ। ਹੁਣ ਇਸ ਸਾਰੇ ਦੇ ਚੱਲਦੇ ਆ, ਹੁਣ ਪ੍ਰੈਜ਼ੀਡੈਂਟ ਬਾਈਡਨ ਨੇ ਉਹਨੂੰ ਵੀ ਨਜ਼ਰ ਆ ਰਿਹਾ ਵੀ ਅਰਬ ਦੇਸ਼ ਵੀ ਹੱਥੋਂ ਨਿਕਲ ਰਹੇ ਨੇ। ਪਹਿਲਾਂ ਹੀ ਪੁਤਿਨ ਵੀ ਬੈਠਾ ਜਾ ਕੇ ਉੱਥੇ ਸ਼ੀ ਜਿਨਪਿੰਗ ਦੇ ਕੋਲ ਚਾਈਨਾ ਨਾਲ। ਔਰ ਇਸ ਸਾਰੇ ਚੋਂ ਦੇਖੋ ਤੁਸੀਂ ਕਦੀ ਕਦਾਈ ਤਾਂ ਝੂਠ ਬੋਲ ਸਕਦੇ ਹੋ, ਹਿਪੋਕ੍ਰੇਸੀ ਵੀ ਕਰ ਸਕਦੇ ਹੋ, ਦਮਪਣਾ ਵੀ ਕਰ ਸਕਦੇ ਹੋ, ਪਰ ਆਲ ਦਾ ਟਾਈਮ ਨਹੀਂ ਕਰ ਸਕਦੇ। 18 ਮਹੀਨੇ ਪਹਿਲਾਂ ਜਦੋਂ ਰਸ਼ੀਆ ਨੇ ਯੂਕਰੇਨ ਦੇ ਉੱਤੇ ਹੱਲਾ ਬੋਲਿਆ, ਜਿਹੜਾ ਆਰਗੂਮੈਂਟ ਜਿਹਦੇ ਥੱਲੇ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ, ਅਸੈਂਬਲੀ 'ਚ ਫਲਾਣਾ ਢਿਮਕਾ ਅਮਰੀਕਾ ਨੇ ਹਿਊਮੈਨਿਟੇਰੀਅਨ ਕ੍ਰਾਈਸਿਸ ਕਿ ਬੇਗੁਨਾਹ ਦੂਜੇ। ਹੁਣ 18 ਮਹੀਨੇ ਬਾਅਦ ਜਦੋਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਵਿੱਚ ਪਹਿਲਾ ਮਤਾ ਰਸ਼ੀਆ ਨੇ ਲਿਆਂਦਾ ਔਰ ਪਿਛਲੇ ਕੱਲ ਬ੍ਰਾਜ਼ੀਲ ਨੇ ਲਿਆਂਦਾ, 15 ਮੁਲਕ ਨੇ ਔਰ 12 ਜਿਹੜੇ ਨੇ ਉਹ ਮਤੇ ਦੇ ਹੱਕ 'ਚ ਸੀ ਕਿ ਬਈ ਬੰਦ ਕਰੋ ਇਹਨੂੰ ਫੌਰਨ। UN ਸਿਕਿਉਰਿਟੀ ਕੌਂਸਲ ਉੱਥੇ ਸੀਜ਼ਫਾਇਰ ਕਰਾਏ। ਔਰ 2 ਮੁਲਕਾਂ ਨੇ ਜਿਨ੍ਹਾਂ ਨੇ
ਤਾਂ ਇਸ ਤੋਂ ਕਿਨਾਰਾ ਕਰ ਲਿਆ ਕਿ ਜੀ ਅਸੀਂ ਜਾਂ ਰਸ਼ੀਆ ਔਰ ਬ੍ਰਿਟੇਨ ਜਿਹੜਾ ਹੁਣ ਬ੍ਰਾਜ਼ੀਲ ਦਾ ਮਤਾ ਸੀ ਉਹ ਐਬਸਟੇਨ ਹੋਏ, ਅਮਰੀਕਾ ਨੇ ਵੀਟੋ ਕਰਤਾ। ਅੱਛਾ। ਔਰ ਅਮਰੀਕਾ ਦੀ ਜਿਹੜੀ ਐਂਬੈਸਡਰ ਹੈ UN ਦੇ ਵਿੱਚ ਲਿੰਡਾ ਥਾਮਸ ਗ੍ਰੀਨਫਰ, ਉਹ ਆਪਣੇ ਆਰਗੂਮੈਂਟ ਦੇ ਰਹੀ ਹੈ ਕਿ ਜੀ ਦੇਖੋ ਇਜ਼ਰਾਈਲ ਹੈਜ਼ ਦਾ ਰਾਈਟ ਟੂ ਸੈਲਫ ਡਿਫੈਂਸ, ਔਰ ਇਹ ਮਤੇ ਦੇ ਵਿੱਚ ਰਾਈਟ ਟੂ ਸੈਲਫ ਡਿਫੈਂਸ ਨਹੀਂ ਲਿਖਿਆ ਗਿਆ। ਹੁਣ ਤੁਸੀਂ ਉੱਥੇ ਲੋਕ ਮਰ ਰਹੇ ਨੇ ਕਹਿ ਕੇ ਤੁਸੀਂ ਇਹ ਕਹਿ ਰਹੇ ਹੋ ਜੀ ਇਜ਼ਰਾਈਲ ਨੂੰ ਹੱਕ ਹੈ, ਇਹਦਾ ਮਤਲਬ ਇਹ ਹੈ ਵੀ ਸਿਵਿਲੀਅਨਸ ਨੂੰ ਫਿਰ ਯੂਕਰੇਨ ਦੀ ਅੱਜ ਜਿਹੜੀ ਸਥਿਤੀ ਆ ਉਹ ਤਾਂ ਉਸ ਤੋਂ ਵੱਧਦਾਰ ਹੈ। ਯੂਕਰੇਨ 'ਚ ਕੋਈ ਬਿਜਲੀ ਪਾਣੀ ਦੂਜੇ ਤੇ ਨਹੀਂ ਸੀ, ਉਹ ਤਾਂ ਸਾਰਾ ਕੁਝ ਉਹਨਾਂ ਕੋਲ ਸੀ, ਉਹਨਾਂ ਕੋਲ ਆਪਣੀ ਫੌਜ ਹੈ, ਉਹਨਾਂ ਨੂੰ ਪੈਸਾ ਦੁਨੀਆ ਦੇ ਰਹੀ ਹੈ, ਉਹਨੂੰ ਅਮਰੀਕਨ ਹਥਿਆਰ ਨੇ ਉਹਨੂੰ ਡਿਫੈਂਡ ਕਰਨ ਦੇ ਲਈ। ਜਿਹੜੇ ਬੇਗੁਨਾਹ ਨੂੰ ਤੁਸੀਂ ਗਜ਼ਾ ਦੇ ਵਿੱਚ ਜਿਵੇਂ ਘੇਰ ਕੇ ਪਸ਼ੂਆਂ ਵਾਂਗ ਤੁਸੀਂ ਉਹਨਾਂ ਨੂੰ ਮਾਰ ਰਹੇ ਹੋ, ਔਰ ਤੁਸੀਂ ਕਹਿ ਰਹੇ ਹੋ ਜੀ ਅਸੀਂ $100 ਮਿਲੀਅਨ ਉਹਦੀ ਅਸਿਸਟੈਂਸ ਦੇ ਰਹੇ ਹਾਂ ਵੈਸਟ ਬੈਂਕ ਔਰ ਗਜ਼ਾ ਦੇ ਲਈ। ਵਾਹ ਵਾਹ ਵਾਹ, ਤੁਹਾਡਾ ਬਹੁਤ ਸ਼ੁਕਰੀਆ। ਇਹ ਠੀਕ ਨਹੀਂ ਹੈ, ਕਿਉਂਕਿ ਇੱਕ ਅਮਰੀਕਨ ਹੋਣ ਦੇ ਨਾਤੇ ਕੁਛ ਨੂੰ ਲੱਗੇਗਾ ਜੀ ਤੁਸੀਂ ਅਮਰੀਕਾ 'ਚ ਰਹਿੰਦੇ ਹੋ, ਖਾਂਦੇ ਅਮਰੀਕਾ ਦਾ, ਉਹ ਦੇਖੋ ਅਮਰੀਕਾ ਨੇ ਨਿੱਜਰ ਦੇ ਮੁੱਦੇ 'ਤੇ ਕੀਤਾ। ਇਹ ਨਹੀਂ ਹੈ, ਇਹ ਵੀ ਅਮਰੀਕਾ ਦੀ ਬਿਊਟੀ ਹੈ। ਜਿੱਦਣ ਅਮਰੀਕਾ 'ਚ ਇਹ ਗੱਲ ਬੰਦ ਹੋ ਗਈ ਕਿ ਵੀ ਤੁਸੀਂ ਆਪਣੇ ਮੁਲਕ ਦੇ ਨੀਤੀ ਘਾੜਿਆਂ ਦੀ ਕਿਸੇ ਨੀਤੀ ਨੂੰ ਜਿਹੜੀ ਗਲਤ ਹੈ ਉਸ ਨੂੰ ਕ੍ਰਿਟਿਸਾਈਜ਼ ਨਹੀਂ ਕਰ ਸਕਦੇ, ਫਿਰ ਇੰਡੀਆ, ਚਾਈਨਾ, ਰਸ਼ੀਆ ਦੇ ਵਾਂਗ ਜਿਹੜਾ ਉਹ ਅਮਰੀਕਾ ਵੀ ਇਵੇਂ ਹੀ ਹੋਏਗਾ। ਇਹ ਬਿਊਟੀ ਹੈ ਕਿ ਅਮਰੀਕਾ ਦੀ ਕੈਪੀਟਲ ਹਿਲ ਤੇ ਅਮਰੀਕਾ ਦੇ ਜੂਇਸ਼ ਸਿਟੀਜ਼ਨ ਜਾ ਕੇ ਕਹਿ ਰਹੇ ਨੇ ਸੀਜ਼ ਫਾਇਰ, ਨਾਟ ਇਨ ਆਵਰ ਨੇਮ, ਵੀ ਤੁਸੀਂ ਸਾਡੀ ਹਿਫਾਜ਼ਤ ਦੇ ਨਾਂ ਥੱਲੇ ਉੱਥੇ ਨਾ ਕਰੋ। ਇਹ ਵੀ ਅਮਰੀਕਾ 'ਚ ਹੀ ਪੋਸੀਬਲ ਹੈ। ਸੋ ਅਸੀਂ ਸਮਝਦੇ ਹਾਂ ਕਿ ਅਮਰੀਕਾ ਦੁਨੀਆ ਦੀ ਇੱਕ ਡੈਮੋਕ੍ਰੇਸੀ ਦਾ ਸਿੰਬਲ ਹੈ, ਔਰ ਇੱਥੇ ਜੇ ਅਸੀਂ ਇਸ ਕਿਸਮ ਦੀ ਕਾਰਨੇਜ ਨੂੰ ਐਂਡੋਰਸ ਕਰਦੇ ਹਾਂ ਤੇ ਇਹ ਗੱਲ ਠੀਕ ਨਹੀਂ ਹੈ। ਇਹ ਠੀਕ ਹੈ ਇਜ਼ਰਾਈਲ ਹੁਣ ਇਹ ਪਤਾ ਨਹੀਂ ਵੀ ਅਮਰੀਕਾ ਇਜ਼ਰਾਈਲ ਨੂੰ ਚਲਾਉਂਦਾ ਹੈ ਕਿ ਇਜ਼ਰਾਈਲ ਅਮਰੀਕਾ ਨੂੰ ਚਲਾਉਂਦਾ, ਇਹ ਵੀ ਡਿਬੇਟ ਚੱਲਦੀ ਹੈ। ਲੇਕਿਨ ਫਿਰ ਵੀ ਇੱਕ ਸਟੇਜ ਆਉਂਦੀ ਹੈ ਕਿ ਤੁਸੀਂ ਭਾਵੇਂ ਇੱਕ ਦੂਜੇ ਦਾ ਇਨਫਲੂਐਂਸ ਵੀ ਕਬੂਲ ਰਹੇ ਹੋ, ਜਿੱਥੇ ਈਵਨ ਦੋਸਤ ਵੀ ਜਦੋਂ ਇੱਕ ਸਟੇਜ 'ਤੇ ਆਉਂਦੇ ਨੇ ਉਹ ਦੇ ਪੁੱਟ ਦੇਅਰ ਫੁੱਟ ਡਾਊਨ ਐਂਡ ਸੇ ਇਨਫ ਇਜ਼ ਇਨਫ, ਵੀ ਬਹੁਤ ਹੋ ਗਿਆ ਹੁਣ, ਬਿਯੋਂਡ ਨਹੀਂ ਹੈ। ਸੋ ਅਸੀਂ ਜਿੱਥੇ ਉਹਨਾਂ ਸਾਰਿਆਂ ਦੀ ਦਰਦ ਨੂੰ ਮਹਿਸੂਸ ਕਰਦੇ ਹਾਂ, ਬੇਗੁਨਾਹ ਲੋਕਾਂ ਦੀ, ਉਹ ਯਹੂਦੀ ਨੇ, ਫਲਸਤੀਨੀ ਨੇ, ਮੁਸਲਮਾਨ ਨੇ, ਈਸਾਈ ਨੇ, ਇਹ ਵੀ, ਔਰ ਉਹ ਉਹਨਾਂ ਦਾ ਬਰਥ ਪਲੇਸ ਬੈਥਲਹੈਮ ਜੀਸਸ ਦਾ ਉਸ ਫਲਸਤੀਨ ਦੇ ਵਿੱਚ ਹੈ। ਇੱਕ ਸਾਈਜ਼ੇਬਲ ਪਾਪੂਲੇਸ਼ਨ ਜਿਹੜੀ ਹੈ ਈਵਨ ਗਜ਼ਾ ਦੇ ਵਿੱਚ ਵੀ ਜਿਹੜੇ ਫਲਸਤੀਨੀ ਈਸਾਈ ਨੇ। ਸੋ ਇਹ ਮਜ਼ਹਬ ਦੀ ਗੱਲ ਨਹੀਂ ਹੈ, ਇਹ ਆਕੂਪਾਇੰਗ ਫੋਰਸ ਵਰਸਸ ਆਕੂਪੇਸ਼ਨ ਦੀ ਗੱਲ ਹੈ। ਔਰ ਇਸ ਵੇਲੇ ਅਸੀਂ ਈਵਨ ਸਿਆਸੀ ਗੱਲ ਵੀ ਨੂੰ ਵੀ ਬੈਕ ਬਰਨਰ 'ਤੇ ਰੱਖ ਰਹੇ ਹਾਂ, ਜਿਹੜਾ 2 ਸਟੇਟ ਫਾਰਮੂਲਾ ਹੈ। ਇਸ ਵੇਲੇ ਅਸੀਂ ਸਮਝਦੇ ਹਾਂ ਵੀ ਇਸ ਹਿਊਮੈਨੀਟੇਰੀਅਨ ਐਂਗਲ ਨੂੰ ਦੇਖਦੇ ਹਾਂ, ਫੌਰਨ ਸੀਜ਼ ਫਾਇਰ ਹੋਣਾ ਚਾਹੀਦਾ, ਫੌਰਨ ਐਕਸੈਸ ਮਿਲਣੀ ਚਾਹੀਦੀ। ਹਾਲਾਂ ਇਹ ਕਿਹਾ ਉਹਨੇ ਇਜ਼ਰਾਈਲ ਨੇ ਕਿ ਜੀ ਅਸੀਂ ਮੈਡੀਸਨ ਔਰ ਵਾਟਰ ਔਰ ਦੂਜਾ ਅਲਾਓ ਕਰਾਂਗੇ, ਪਰ ਕਦੋਂ? ਅੱਜ 11 ਦਿਨ ਹੋ ਗਏ ਨੇ ਜੇ ਤੁਸੀਂ ਬਲੌਕ ਕੇ ਉਹ ਕੋਈ ਉਹਦੀ ਡੇਟ ਨਹੀਂ ਦਿੱਤੀ, ਕਿਉਂਕਿ ਉਹ ਆਪਣੇ ਘਟੀਆ ਏਜੰਡੇ ਤੇ ਕੰਮ ਕਰ ਰਹੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨੀ ਸਾਡੀ ਵੈਬਸਾਈਟ TV4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਬਾਅਦ।